ਪੰਜਾਬੀ ਰੇਡੀਓ ਐਸੇ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਕਵੀ ਦਰਬਾਰ। ਪੰਜਾਬੀ ਰੇਡੀਓ ਐਸੇ ਦਾ ਇਹ ਪ੍ਰੋਗਰਾਮ ਆਪਾਂ ਪੰਜਾਬੀ ਲਿਟਰੇਚਰ ਨੂੰ ਅਪਣਾਏ ਹੋਏ ਪੰਜਾਬੀ ਸਾਹਿਤ ਨੂੰ ਪਿਆਰ ਕਰਨ ਵਾਲੇ ਲੋਕਾਂ ਦੇ ਲਈ ਪੰਜਾਬੀ ਰੇਡੀਓ ਐਸੇ ਲੈ ਕੇ ਆਉਂਦਾ ਹੈ। ਤੇ ਇਸ ਪ੍ਰੋਗਰਾਮ ਦੇ ਵਿੱਚ ਆਪਾਂ ਸਰੋਤਿਆਂ ਦੀਆਂ ਰਚਨਾਵਾਂ ਤੇ ਪ੍ਰੋਗਰਾਮ ਦੇ ਵਿੱਚ ਖਾਸ ਤੌਰ ਤੇ ਆਪਣੇ ਨਾਲ ਜੁੜਦੇ ਨੇ ਪ੍ਰੋਫੈਸਰ ਸ਼ੇਰ ਸਿੰਘ ਕਮਲ ਜੀ ਤੇ ਨਾਲ ਉਹਨਾਂ ਦੇ ਮਨਜੀਤ ਸਿੰਘ ਗਿੱਲ ਜੀ ਆਪਣਾ ਸਾਥ ਦਿੰਦੇ ਨੇ ਪ੍ਰੋਗਰਾਮ ਦੇ ਵਿੱਚ। ਤੇ ਪਹਿਲਾਂ ਆਪਾਂ ਆਪਣੇ ਦੋਨਾਂ ਖਾਸ ਮਹਿਮਾਨਾਂ ਨੂੰ ਜੀ ਆਇਆਂ ਕਹਿੰਦੇ ਆ ਤੇ ਉਸ ਤੋਂ ਬਾਅਦ ਆਪਾਂ ਸਰੋਤਿਆਂ ਦੀਆਂ ਜਿਹੜੀਆਂ ਰਚਨਾਵਾਂ ਨੇ ਉਹਨਾਂ ਨੂੰ ਤੁਹਾਡੇ ਤੱਕ ਪਹੁੰਚਦੀਆਂ ਕਰਾਂਗੇ। ਤੇ ਤੁਸੀਂ ਵੀ ਆਪਣੀ ਜੇ ਕੋਈ ਰਚਨਾ, ਕੋਈ ਕਵਿਤਾ, ਕੋਈ ਵੀ ਸ਼ੇਅਰ, ਕੋਈ ਪੰਜਾਬ ਦੇ ਵਿੱਚ ਜਿਹੜੇ ਇਸ ਟਾਈਮ ਹੜ੍ਹ ਆਏ ਹੋਏ ਨੇ ਉਹਨਾਂ ਨੂੰ ਸਮਰਪਿਤ, ਕੋਈ ਕਿਸਾਨੀ ਨੂੰ ਸਮਰਪਿਤ ਜਾਂ ਕਿਸੇ ਵੀ ਤਰ੍ਹਾਂ ਦਾ ਕੋਈ ਲਿਟਰੇਚਰ ਪੰਜਾਬੀ ਰੇਡੀਓ ਐਸੇ ਦੇ ਇਸ ਪ੍ਰੋਗਰਾਮ ਦੇ ਵਿੱਚ ਸਾਂਝਾ ਕਰਨਾ ਚਾਹੁੰਦੇ ਹੋ ਤਾਂ ਕਾਲ ਕਰ ਸਕਦੇ ਹੋ 408 272 5200 ਤੇ। ਪਹਿਲਾਂ ਆਪਾਂ ਜੀ ਆਇਆਂ ਕਹਿੰਦੇ ਪ੍ਰੋਫੈਸਰ ਸ਼ੇਰ ਸਿੰਘ ਕਮਲ ਜੀ ਨੂੰ ਤੇ ਉਸ ਤੋਂ ਬਾਅਦ ਨਾਲ ਜੋੜਾਂਗੇ ਮਨਜੀਤ ਸਿੰਘ ਗਿੱਲ ਜੀ ਨੂੰ। ਪ੍ਰੋਫੈਸਰ ਸਾਹਿਬ ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਦੇ ਵਿੱਚ, ਪ੍ਰੋਗਰਾਮ ਕਵੀ ਦਰਬਾਰ ਦੇ ਵਿੱਚ ਸਵਾਗਤ ਹੈ ਜੀ। ਜੀ ਆਇਆਂ ਨੂੰ। ਪ੍ਰਵੀਨ ਜੀ ਸਤਿ ਸ਼੍ਰੀ ਅਕਾਲ। ਆਪ ਜੀ ਨੂੰ ਤੇ ਸਾਰੇ ਸਹਿਯੋਗੀਆਂ ਨੂੰ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ ਜੀ। ਜੀ ਜੀ ਮਨਜੀਤ ਸਿੰਘ ਗਿੱਲ ਜੀ ਤੁਹਾਡਾ ਵੀ ਪ੍ਰੋਗਰਾਮ ਦੇ ਵਿੱਚ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਬਹੁਤ ਬਹੁਤ ਖੁਸ਼ੀ ਹੋਈ ਜੀ ਤੁਹਾਨੂੰ ਮਿਲ ਕੇ ਤੇ ਮੇਰੇ ਸਾਰੇ ਪੰਜਾਬੀ ਰੇਡੀਓ ਦੇ ਸਰੋਤਿਆਂ ਨੂੰ ਤੇ ਹੁਣ ਤੱਕ ਦੇਖਦੇ ਵੀ ਹੈ ਨਾ ਅੱਜ ਕੱਲ ਟੀਵੀ ਤੇ, ਹਾਂਜੀ, ਤੇ ਉਹਨਾਂ ਨੂੰ ਦੇਖਣ ਵਾਲਿਆਂ ਨੂੰ ਵੀ ਤੇ ਸਰੋਤਿਆਂ ਨੂੰ ਬਿਲਕੁਲ ਜੀ। ਮਨਜੀਤ ਸਿੰਘ ਗਿੱਲ ਜੀ ਨੇ ਆਪਾਂ ਨੂੰ ਚੇਤਾ ਕਰਵਾ ਦਿੱਤਾ ਹੈ ਪ੍ਰੋਗਰਾਮ ਤੁਸੀਂ ਪੰਜਾਬੀ ਰੇਡੀਓ ਐਸੇ ਦੇ ਨਾਲ ਪੰਜਾਬੀ ਟੀਵੀ ਯੂਐਸਏ ਤੇ ਪੰਜਾਬੀ ਰੇਡੀਓ ਐਸੇ ਦੇ YouTube ਚੈਨਲ ਦੇ ਉੱਤੇ ਲਾਈਵ ਇਸ ਟਾਈਮ ਦੇਖ ਰਹੇ ਹੋ। ਤੇ ਤੁਸੀਂ ਲਾਈਵ ਵੀ ਜੇਕਰ ਕੋਈ ਕਮੈਂਟ, ਕੋਈ ਰਚਨਾ ਆਪਣੀ ਸਾਂਝੀ ਕਰਨਾ ਚਾਹੁੰਦੇ ਹੋ ਤਾਂ ਟਿੱਪਣੀ ਦੇ ਰੂਪ ਦੇ ਵਿੱਚ ਉਹ ਵੀ ਸਾਡੇ ਨਾਲ ਸਾਂਝੀ ਕਰ ਸਕਦੇ ਹੋ ਤੁਸੀਂ। ਤੇ ਪ੍ਰੋਗਰਾਮ ਦੇ ਵਿੱਚ ਜੇ ਤੁਸੀਂ ਲਾਈਵ ਆਉਣਾ ਚਾਹੁੰਦੇ ਹੋ ਤਾਂ ਤੁਸੀਂ ਫੋਨ ਨੰਬਰ ਡਾਇਲ ਕਰ ਸਕਦੇ ਹੋ 408 272 5200। ਤੇ ਅੱਜ ਮੱਲੀ ਸਾਹਿਬ ਆਪਣੇ ਨਾਲ ਨਹੀਂ ਹੋਣਗੇ ਤੇ ਉਹਨਾਂ ਦੀ ਥਾਂ ਦੇ ਉੱਤੇ ਆਪਾਂ ਕੋਸ਼ਿਸ਼ ਕਰਦੇ ਹਾਂ, ਹਾਲਾਂਕਿ ਕਿਉਂਕਿ ਉਹਨਾਂ ਦਾ ਇੱਕ ਆਪਣਾ ਢੰਗ, ਆਪਣੀ ਸ਼ੈਲੀ ਹੈ ਔਰ ਬਹੁਤ ਸ਼ਾਨਦਾਰ ਆਲਾ ਦਰਜੇ ਦੀ ਸ਼ੈਲੀ ਹੈ ਉਹਨਾਂ ਦੀ ਪ੍ਰੋਗਰਾਮ ਨੂੰ ਪੇਸ਼ ਕਰਨ ਦੀ, ਪ੍ਰੋਗਰਾਮ ਦਾ ਸੰਚਾਲਨ ਕਰਨ ਦੀ, ਅੱਗੇ ਲੈ ਕੇ ਜਾਣ ਦੀ। ਤੇ ਪ੍ਰੋਫੈਸਰ ਸਾਹਿਬ ਆਪਣੇ ਨਾਲ ਕੁਝ ਸਰੋਤੇ ਜੁੜੇ ਹੋਏ ਨੇ ਜੀ ਆਪਣੀਆਂ ਰਚਨਾਵਾਂ ਦੇ ਨਾਲ, ਤੇ ਜੇ ਤੁਹਾਡੀ ਇਜਾਜ਼ਤ ਹੋਵੇ ਤਾਂ ਆਪਾਂ ਉਹਨਾਂ ਨੂੰ ਲੈ ਕੇ ਤੇ ਪ੍ਰੋਗਰਾਮ ਨੂੰ ਅੱਗੇ ਵਧਾਈਏ ਜੀ। ਜ਼ਰੂਰ ਪ੍ਰਵੀਨ ਜੀ। ਜੀ ਜੀ ਤੇ ਪ੍ਰੋਫੈਸਰ ਸਾਹਿਬ ਆਪਣੇ ਨਾਲ ਜੁੜੇ ਨੇ ਹਜੂਰਾ ਸਿੰਘ ਜੀ ਤੇ ਇਹਨਾਂ ਨੂੰ ਆਪਾਂ ਜੀ ਆਇਆਂ ਕਹਿੰਦੇ ਆ ਜੀ। ਤੇ ਪ੍ਰੋਗਰਾਮ ਦੇ ਵਿੱਚ ਸੁਣਦੇ ਹਾਂ ਅੱਜ ਇਹ ਕੀ ਆਪਣੇ ਪੰਜਾਬੀ ਰੇਡੀਓ ਐਸੇ ਦੇ ਸਰੋਤਿਆਂ ਦੇ ਨਾਲ ਸਾਂਝਾ ਕਰਨਾ ਚਾਹੁੰਦੇ ਨੇ। ਹਜੂਰਾ ਸਿੰਘ ਜੀ ਸਤਿ ਸ਼੍ਰੀ ਅਕਾਲ, ਤੁਸੀਂ ਆਉਂਦੇ ਰਹੋ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਕਮਲ ਸਾਹਿਬ, ਗਿੱਲ ਸਾਹਿਬ ਜੀ ਤੇ ਪ੍ਰੈਰੀ ਸਰੋਤਿਆਂ ਸਾਰਿਆਂ ਨੂੰ ਤੁਹਾਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਅੱਜ ਮੈਂ ਇੱਕ ਤੁਹਾਨੂੰ ਗੀਤ ਸੁਣਾਉਣਾ ਜੀ, ਮਾਂ ਤੇ ਧੀ ਦਾ। ਵਾਹ ਜੀ। ਤੇ ਛੋਟੀ ਬੱਚੀ ਉਹ ਆਪਣੀ ਮਾਂ ਨੂੰ ਕੀ ਕਹਿੰਦੀ ਹੈ, ਕਿਉਂਕਿ ਸਾਡੇ ਪਿੰਡਾਂ ਦੇ ਵਿੱਚ ਇਹ ਹੁੰਦਾ ਕਿ ਕੁੜੀਆਂ ਨੂੰ ਬਹੁਤਾ ਬਾਹਰ ਖੇਡਣ ਨਹੀਂ ਦਿੰਦੇ ਤੇ ਬਾਰ-ਬਾਰ ਟੋਕਦੇ ਰਹਿੰਦੇ ਆ। ਉਹ ਆਪਸ ਵਿੱਚ ਹੀ ਗੱਲਬਾਤ ਜਿਹੜੀ ਹੈਗੀ ਆ ਉਹ ਮੈਂ ਗੀਤ ਦੇ ਰਾਹੀਂ ਬਿਆਨ ਕੀਤੀ ਹੈ ਤੇ ਆਓ ਸੁਣੀਏ ਜੀ। ਕਿਆ ਬਾਤ। ਹੋ ਸਕਦਾ ਤੁਹਾਨੂੰ ਪਸੰਦ ਆਵੇ। ਨਹੀਂ, ਜ਼ਰੂਰ ਪਸੰਦ ਆਊਗੀ ਜੀ, ਹੋ ਸਕਦਾ ਕਿਉਂ ਨਹੀਂ। ਇਰਸ਼ਾਦ। ਹਾਂਜੀ ਜੀ। ਪੇਸ਼ ਹੈ। ਖੇਡਣ ਦੇ ਦਿਨ ਚਾਰ ਨਿਮਾਏ ਖੇਡਣ ਦੇ, ਖੇਡਣ ਦੇ ਦਿਨ ਚਾਰ ਨਿਮਾਏ ਖੇਡਣ ਦੇ, ਤੈਨੂੰ ਮਿੰਨਤਾਂ ਕਰਾਂ ਮੈਂ ਵਾਰ ਵਾਰ ਨਿਮਾਏ ਖੇਡਣ ਦੇ, ਖੇਡਣ ਦੇ ਦਿਨ ਜਾ ਨਿਮਾਏ ਖੇਡਣ ਦੇ। ਪਰ ਜੋਬਨ ਜਦ ਆਏ ਜਵਾਨੀ ਹੋ ਜਾਏ ਹਰ ਅੱਖ ਮਸਤਾਨੀ, ਢੋਲ ਲਵਾ ਗਮਗਾ ਨਿਮਾਏ ਖੇਡਣ ਦੇ, ਖੇਡਣ ਦੇ ਦਿਨ ਚਾ ਪਿਪਲਾਂ ਦੇ ਗਲ ਪੀਂਗਾ ਪਾਵਾਂ, ਨਾਲ ਖੁਸ਼ੀ ਦੇ ਢੋਲੇ ਗਾਵਾਂ, ਇਹ ਤਾਂ ਜੋਬਨ ਦਾ
ਸ਼ਿੰਗਾਰ ਨਿਮਾਏ ਖੇਡਣ ਦੇ ਦਿਨ ਚਾ ਜੀ ਘਰ ਵਿੱਚ ਬੈਠੀ ਨੂੰ ਤੂੰ ਮੈਨੂੰ ਝਿੜਕੇ ਬਾਹਰ ਜਾਵਾਂ ਤਾਂ ਵੀਰ ਪਿਆ ਕੁਰ ਕੇ ਮੇਰਾ ਜੀਵਣਾ ਹੋਇਆ ਏ ਮੁਹਾ ਨਿਮਾਏ ਖੇਡਣ ਦੇ ਦਿਨ ਚਾ ਵਾਹ ਜੀ ਸਖੀਆਂ ਸਹੇਲੀਆਂ ਤਾਨੇ ਮਿਹਣੇ ਦਿੰਦੀਆਂ ਕੁੜੀ ਘੜੀ ਮੁੜੀਓ ਰੁੱਸ ਬੈਨੀਆਂ ਮੇਰਾ ਬੁਰਾ ਹੋਇਆ ਏ ਆ ਨਿਮਾਏ ਖੇਡਣ ਦੇ ਦਿਨ ਚਾ ਮਾਏ ਤੂੰ ਮੈਨੂੰ ਲਾਡ ਲਜਾਇਆ ਰੋਂਦੀ ਨੂੰ ਤੂੰ ਗੀਤ ਸੁਣਾਇਆ ਕਿ ਮੈਂ ਹੋਈ ਆ ਤੇਰੇ ਸਿਰ ਭਾਰ ਨਿਮਾਏ ਖੇਡਣ ਦੇ ਦਿਨ ਚਾ ਗੋਦੀ ਦਾ ਆਪਣੀ ਦਾ ਨਿਗ ਮੈਨੂੰ ਦਿੱਤਾ ਗੋਦ ਆਪਣੀ ਦਾ ਨਿਗ ਮੈਨੂੰ ਦਿੱਤਾ ਲੋਰੀਆਂ ਸੁਣਾ ਕੇ ਪਿਆਰ ਕੀਤਾ ਕਿ ਤੂੰ ਹੋ ਗਈ ਹੈ ਮੈਥੋਂ ਲਾਚਾਰ ਨਿਮਾਏ ਖੇਡਣ ਦੇ ਅੱਜ ਮੈਂ ਖੇਡਾਂ ਗੀਟੇ ਤਾਣਾ ਅੱਜ ਮੈਂ ਖੇਡਾਂ ਗੀਟੇ ਤਾਣਾ ਕੱਲ ਮੈਂ ਦੇਸ ਪਰਾਏ ਜਾਣਾ ਡੋਲੀ ਦਾਲ ਖੁਲਾ ਨਿਮਾਏ ਖੇਡਣ ਦੇ ਦਿਨ ਚਾ ਤੈਨੂੰ ਮਿੰਨਤਾਂ ਕਰਾਂ ਮੈਂ ਵਾਰ ਨਿਮਾਏ ਖੇਡਣ ਦੇ ਦਿਨ ਚਾ ਨਿਮਾਏ ਖੇਡਣ ਦੇ ਨਿਮਾਏ ਖੇਡਣ ਦੇ ਬਹੁਤ ਵਧੀਆ ਵਾਹ ਜੀ ਵਾਹ ਜੀ ਜੀ ਪ੍ਰਿੰਸੀਪਲ ਸਾਹਿਬ ਨੇ ਯਾਦ ਕਰਾਤਾ ਪੁਰਾਣਾ ਪੰਜਾਬ ਚ ਨਾ ਪਿਕਚਰ ਆਈ ਸੀ ਮਨੋਹਰ ਦੀਪਕ ਦੀ ਖੇਡਣ ਦੇ ਦਿਨ 4 ਜੂਨ ਨਾਲ ਜੀ ਵਾਹ ਇਟ ਵਾਸ ਅ ਬਹੁਤ ਸਕਸੈਸਫੁਲ ਮੂਵੀ ਮਨੋਹਰ ਦੀਪਕ ਦੇ ਉਹਨਾਂ ਦਿਨਾਂ ਚੜ ਰਿਹਾ ਸੀ ਜੀ ਮੈਂ ਗੱਲਾਂ 60 ਦੀਆਂ ਕਰ ਰਿਹਾ 1960 ਤੁਸੀਂ ਹੌਸਲਾ ਦਫਰਾਈ ਕਰਦੇ ਰਹਿੰਦੇ ਹੋ ਤੇ ਅਸੀਂ ਕੁਝ ਨਾ ਕੁਝ ਮਾੜਾ ਮੋਟਾ ਸੁਣਾਉਂਦੇ ਰਹਿੰਦੇ ਆ ਨਹੀਂ ਤੁਸੀਂ ਯਾਦ ਕਰਾਤਾ ਸਾਨੂੰ ਹਾਂਜੀ ਵਾਹ ਜੀ ਵਾਹ ਬਹੁਤ ਸ਼ੁਕਰੀਆ ਤੁਹਾਡਾ ਜੀ ਥੈਂਕ ਯੂ ਧੰਨਵਾਦ ਹਜੂਰਾ ਸਿੰਘ ਜੀ ਇਸੇ ਤਰ੍ਹਾਂ ਹਾਜ਼ਰੀਆਂ ਲਵਾਉਂਦੇ ਰਿਹਾ ਕਰੋ ਜੀ ਬਹੁਤ ਅਹਿਮ ਜਿਹੜੀਆਂ ਰਚਨਾਵਾਂ ਨੇ ਤੁਸੀਂ ਸਾਡੇ ਨਾਲ ਸਾਂਝੀਆਂ ਕੀਤੀਆਂ ਬਹੁਤ ਧੰਨਵਾਦ ਤੁਹਾਡਾ ਥੈਂਕ ਯੂ ਜੀ ਮੈਂ 12 ਤੋਂ ਹੀ ਲਿਖਿਆ ਜੁੜਿਆ ਜੀ ਤੇ ਢਿੱਲੋਂ ਸਾਹਿਬ ਨੇ ਮੈਨੂੰ ਜੋੜਿਆ ਸੀ ਇਸ ਸੰਸਥਾ ਦੇ ਨਾਲ ਜੀ ਬਸ ਉਦੋਂ ਤੋਂ ਕਮਲ ਸਾਹਿਬ ਵੀ ਜਾਂਦੇ ਨੇ ਗਿੱਲ ਸਾਹਿਬ ਵੀ ਜਾਂਦੇ ਨੇ ਉਦੋਂ ਵੀ ਜੁੜੇ ਹੋਏ ਆ ਸਾਰੇ ਹਾਂਜੀ ਮੈਂ ਵੀ ਸੀ ਹਾਂਜੀ ਬਿਲਕੁਲ ਬਹੁਤ ਧੰਨਵਾਦ ਧੰਨਵਾਦ ਜੀ ਢਿੱਲੋਂ ਸਾਹਿਬ ਆਪਣੇ ਪ੍ਰੋਫੈਸਰ ਸ਼ੇਰ ਸਿੰਘ ਕਮਲ ਜੀ ਤੇ ਮਨਜੀਤ ਸਿੰਘ ਗਿੱਲ ਜੀ ਆਪਣੇ ਨਾਲ ਅਗਲੇ ਕਾਲਰ ਜੁੜੇ ਹੋਏ ਨੇ ਜੀ ਪਿਆਰਾ ਸਿੰਘ ਜੈਨਪੁਰੀ ਜੀ ਪਿਆਰਾ ਸਿੰਘ ਜੀ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਜੀ ਹਾਂਜੀ ਪਿਆਰਾ ਸਿੰਘ ਜੀ ਸਤਿ ਸ਼੍ਰੀ ਅਕਾਲ ਤੁਸੀਂ ਆਉਣੇ ਹੋ ਜੀ ਜੀ ਸਤਿ ਸ਼੍ਰੀ ਅਕਾਲ ਬਹੁਤ ਸਤਿ ਸ਼੍ਰੀ ਅਕਾਲ ਜੀ ਕੀ ਸੁਣਾ ਰਹੇ ਜੀ ਨਸ਼ਿਆਂ ਪ੍ਰਤੀ ਇਹ ਉਹਨਾਂ ਲੋਕਾਂ ਲਈ ਆ ਜਿਹੜੇ ਸ਼ਰਾਬ ਪੀ ਕੇ ਨਸ਼ੇ ਖਾ ਕੇ ਤੇ ਘਰਾਂ ਦੇ ਵਿੱਚ ਲੜਦੇ ਆ ਝਗੜਾ ਕਰਦੇ ਆ ਠੀਕ ਹੈ ਉਹਨਾਂ ਲੋਕਾਂ ਲਈ ਇਹ ਗੀਤ ਤਿਆਰ ਕੀਤਾ ਜੀ ਲਿਖਿਆ ਜੀ ਤੂੰ ਤੇ ਆਖਦਾ ਪੀਤਿਆਂ ਦਿਲ ਵੱਧਦਾ ਪਰ ਮੈਂ ਆਖਦਾ ਦਿਲ ਘਟਾਈ ਜਾਨਾ
ਅੰਨਾ ਹੋ ਸ਼ਰਾਬ ਦੇ ਨਸ਼ੇ ਅੰਦਰ, ਜੀਵਨ ਮੌਤ ਦੇ ਮੂੰਹ ਵਿੱਚ ਪਾਈ ਜਾਨਾ। ਪੀਂਦਾ ਨਹੀਂ ਸ਼ਰਾਬ ਤੂੰ ਸੋਹਣਿਆ ਵੇ, ਤੂੰ ਤੇ ਪੁੱਤਰਾਂ ਦੇ ਲਹੂ ਵਿੱਚ ਨਹਾਈ ਜਾਨਾ। ਉਹ 2 ਪਲ ਦਾ ਲਾਉਣ ਲਈ ਭਾਰ ਸਿਰ ਤੋਂ, ਤੇ ਸਾਰੀ ਉਮਰ ਦਾ ਭਾਰ ਪਵਾਈ ਜਾਨਾ। ਗੀਤ ਹੈ ਜੀ, ਮੇਰਾ ਆਪਣਾ ਹੀ ਲਿਖਿਆ। ਉਹ ਨਸ਼ਿਆਂ ਨੂੰ ਛੱਡੋ ਗੱਲ ਸੁਣੋ ਆਣ ਕੇ, ਜੀਵਨ ਗਵਾਉਂਦੇ ਹੋ ਕਿਉਂ ਜਾਣੀ ਜਾਣ ਕੇ। ਨਸ਼ਿਆਂ ਨੂੰ ਛੱਡੋ ਗੱਲ ਸੁਣੋ ਆਣ ਕੇ, ਜੀਵਨ ਗਵਾਉਂਦੇ ਹੋ ਕਿਉਂ ਜਾਣੀ ਜਾਣ ਕੇ। ਆਦਤ ਹਟਾਵੋ ਵੀਰੋ ਨਸ਼ੇ ਖਾਣ ਦੀ, ਲੋੜ ਕੀ ਤੁਹਾਨੂੰ ਯਾਰੋ ਠੇਕੇ ਜਾਣ ਦੀ। ਲੋੜ ਕੀ ਤੁਹਾਨੂੰ ਯਾਰੋ ਠੇਕੇ ਜਾਣ ਦੀ। ਉਹ ਚੰਗੇ ਭਲੇ ਠੇਕਿਆਂ ਨੂੰ ਜਾਣ ਤੁਰੀ ਓਏ, ਚੰਗੇ ਭਲੇ ਠੇਕਿਆਂ ਨੂੰ ਜਾਣ ਤੁਰੀ ਓਏ। ਬੱਚਿਆਂ ਦੀ ਜ਼ਿੰਦਗੀ ਬਣਾਉਂਦੇ ਬੁਰੀ ਓਏ। ਚੰਗੇ ਭਲੇ ਠੇਕਿਆਂ ਨੂੰ ਜਾਣ ਤੁਰੀ ਓਏ, ਬੱਚਿਆਂ ਦੀ ਜ਼ਿੰਦਗੀ ਬਣਾਉਂਦੇ ਬੁਰੀ ਓਏ। ਮੈਡਮ ਤਿਆਰੀ ਕਰੇ ਪੇਕੇ ਜਾਣ ਦੀ, ਲੋੜ ਕੀ ਤੁਹਾਨੂੰ ਯਾਰੋ ਠੇਕੇ ਜਾਣ ਦੀ। ਲੋੜ ਕੀ ਤੁਹਾਨੂੰ ਯਾਰੋ ਠੇਕੇ ਜਾਣ ਦੀ। ਅੱਗੇ ਲਿਖਿਆ ਜੀ, ਨਸ਼ਿਆਂ ਨੇ ਘਰਾਂ ਵਿੱਚ ਪਾਈ ਕੰਗ ਹੋਏ, ਬੁੱਢੇ ਵਾਰੇ ਘਰ ਵਿੱਚ ਭੁੱਜੇ ਭੰਗ ਹੋਏ। ਨਸ਼ਿਆਂ ਨੇ ਘਰਾਂ ਵਿੱਚ ਪਾਈ ਕੰਗ ਹੋਏ, ਬੁੱਢੇ ਵਾਰੇ ਘਰ ਵਿੱਚ ਭੁੱਜੇ ਭੰਗ ਹੋਏ। ਹਿੰਮਤ ਨਾ ਰਹਿੰਦੀ ਕਿਤੇ ਆਉਣ ਜਾਣ ਦੀ, ਲੋੜ ਕੀ ਤੁਹਾਨੂੰ ਯਾਰੋ ਠੇਕੇ ਜਾਣ ਦੀ। ਲੋੜ ਕੀ ਤੁਹਾਨੂੰ ਯਾਰੋ ਠੇਕੇ ਜਾਣ ਦੀ। ਹਾੜਾ ਲਾ ਕੇ ਰਾਤ ਨੂੰ ਬੁਲਾਉਂਦੇ ਬੱਕਰੇ, ਭਾਈਆਂ ਕੋਲੋਂ ਭਾਈਆਂ ਦੇ ਘਰੋਂ ਦੀ ਡੱਕਰੇ। ਪਿੰਡਾਂ ਦੇ ਵਿੱਚ ਜਦੋਂ ਲੋਕੀ ਪੀਂਦੇ ਆ ਤੇ ਉਹ ਕਈ ਵਾਰੀ ਲੜ ਪੈਂਦੇ, ਰਾਤ ਨੂੰ ਵੱਡ ਵਡਾਕੇ ਹੁੰਦੇ ਆ, ਕਈ ਵਾਰੀ ਨਹੀਂ ਆਮ ਤੌਰ ਤੇ ਲੜ ਪੈਂਦੇ ਆ ਜੀ। ਹਾਂਜੀ, ਹਾੜਾ ਲਾ ਕੇ ਰਾਤ ਨੂੰ ਬੁਲਾਉਂਦੇ ਬੱਕਰੇ, ਭਾਈਆਂ ਕੋਲੋਂ ਭਾਈਆਂ ਦੇ ਘਰੋਂ ਦੀ ਡੱਕਰੇ। ਭੈਣ ਤੇ ਭਰਾਵਾਂ ਨੂੰ ਨਹੀਂ ਇਹੋ ਜਾਣਦੀ, ਲੋੜ ਕੀ ਤੁਹਾਨੂੰ ਯਾਰੋ ਠੇਕੇ ਜਾਣ ਦੀ। ਲੋੜ ਕੀ ਤੁਹਾਨੂੰ ਯਾਰੋ ਠੇਕੇ ਜਾਣ ਦੀ। ਆਖਰ ਵਿੱਚ ਲਿਖਿਆ ਜੀ, ਜੈਨਪੁਰੀ ਤੈਨੂੰ ਅੱਜ ਦੇਵੇ ਦੱਸ ਹੋਏ, ਇਸ ਤੋਂ ਇਲਾਵਾ ਮੇਰੇ ਕੋਈ ਨਾ ਵਸ ਹੋਏ। ਜੈਨਪੁਰੀ ਤੁਹਾਨੂੰ ਅੱਜ ਦੇਵੇ ਦੱਸ ਹੋਏ, ਇਸ ਤੋਂ ਇਲਾਵਾ ਮੇਰੇ ਕੋਈ ਨਾ ਵਸ ਹੋਏ। ਇਸੇ ਵਿੱਚ ਸੇਫਟੀ ਹੈ ਜਹਾਨ ਦੀ, ਲੋੜ ਕੀ ਤੁਹਾਨੂੰ ਯਾਰੋ ਠੇਕੇ ਜਾਣ ਦੀ। ਲੋੜ ਕੀ ਤੁਹਾਨੂੰ ਯਾਰੋ ਠੇਕੇ ਜਾਣ ਦੀ। ਹੋ ਧੰਨਵਾਦ ਜੀ ਬਹੁਤ ਬਹੁਤ। ਅੱਜ ਮੇਰੀ ਪੋਤੀ ਦਾ ਸੁਖਨੂਰ ਨੂਰਾ ਦੀ ਦਾ ਜਨਮ ਦਿਨ ਵੀ ਆ, ਇਸ ਕਰਕੇ ਮੈਨੂੰ ਬੜੀ ਖੁਸ਼ੀ ਸੀ ਤੇ ਮੈਂ ਕਿਹਾ ਵੀ ਆ ਗਾਣਾ ਬੋਲਣਾ। ਥੈਂਕ ਯੂ ਜਨਾਬ। ਮੁਬਾਰਕਾਂ ਜੀ। ਨਾਲੇ ਜਿਹੜਾ ਚਾਨਪੁਰੀ ਜੀ ਜਿਹੜਾ ਲੋਕਾਂ ਨੂੰ ਵਾਰਨ ਕਰ ਰਹੇ ਆ ਨਾ, ਬਹੁਤ ਹੀ ਚੰਗਾ ਗੀਤ ਤੁਸੀਂ ਪੇਸ਼ ਕੀਤਾ, ਸ਼ੁਕਰੀਆ ਤੁਹਾਡਾ। ਦੇਖੋ ਸੁਜੈਸ਼ਨ ਸੀ ਮੇਰਾ ਹੈ ਬਸ ਇੱਕ। ਜੀ 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 ਬਿਲਕੁਲ ਜੀ। ਥੈਂਕ ਯੂ ਜੀ। ਥੈਂਕ ਯੂ ਪਿਆਰਾ ਸਿੰਘ ਜੀ, ਪਿਆਰਾ ਸਿੰਘ ਜੈਨਪੁਰੀ ਜੀ, ਤੁਸੀਂ ਆਏ, ਰੌਣਕ ਲਾਈ, ਬਹੁਤ ਧੰਨਵਾਦ ਤੁਹਾਡਾ। ਤੇ ਫਿਰ ਸਾਹਿਬ ਆਪਣੇ ਅਗਲੇ ਜਿਹੜੇ ਕਾਲਰ ਨੇ ਜੀ ਕੁੰਦਨ ਸਿੰਘ ਧਾਮੀ ਨੇ, ਤੇ ਆਪਾਂ ਉਹਨਾਂ ਦੇ ਨਾਲ ਵੀ ਜੁੜਦੇ ਹਾਂ ਜੀ, ਤੇ ਉਹਨਾਂ ਨੂੰ ਵੀ ਪ੍ਰੋਗਰਾਮ ਦੇ ਵਿੱਚ ਆਪਣੀ ਜਿਹੜੀ ਰਚਨਾ ਉਹ ਸ਼ੇਅਰ ਕਰਨ ਦੇ ਲਈ ਬੇਨਤੀ ਕਰਦੇ ਹਾਂ। ਕੁੰਦਨ ਸਿੰਘ ਧਾਮੀ ਜੀ ਤੁਸੀਂ ਆਉਣੇ ਰਹੋ ਜੀ, ਸਤਿ ਸ੍ਰੀ ਅਕਾਲ। ਗਿੱਲ ਸਾਹਿਬ ਤੇ ਪ੍ਰਵੀਨ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ, ਤੇ ਪੰਜਾਬੀ ਰੇਡੀਓ USA ਦੇ ਸਾਰੇ ਸਰੋਤਿਆਂ ਨੂੰ ਬਹੁਤ ਬੜੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਪ੍ਰਵੀਨ ਇੱਕ
ਇੱਕ ਮਾਨਸਿਕ ਮੰਥਨ ਆ ਇੰਡੀਆ ਪੰਜਾਬ 'ਚ। ਮੈਂ ਕੋਆਪਰੇਟ ਅਦਾਰੇ ਦੇ ਬਹੁਤ ਵੱਡੇ ਦਾ ਚੇਅਰਮੈਨ ਸੀ, ਇਲੈਕਟਡ। ਗੱਡੀ ਸੀ, ਡਰਾਈਵਰ ਸੀ, ਸਭ ਕੁਝ ਆਪਣਾ ਹੱਥ, ਲੇਕਿਨ ਹਾਲਾਤਾਂ ਦੀ ਮਜਬੂਰੀ ਦਾ ਪੰਜਾਬ ਛੱਡ ਕੇ ਇੱਥੇ ਆਉਣਾ ਪਿਆ। ਇੱਥੇ ਆ ਕੇ ਮਾਨਸਿਕ ਇੱਕ ਮੰਥਨ ਹੈ ਆਪਣਾ, ਉਹ ਵੀ ਅੱਜ ਪੇਪਰ ਫੋਲਦੇ ਕੁਦਰਤੀ ਲੱਭਿਆ। 40 ਸਾਲ ਪਹਿਲੇ ਦਾ ਲਿਖਿਆ 4 ਲਾਈਨਾਂ ਦਾ, ਉਹ ਮੈਂ ਤੁਹਾਡੇ ਰੂਬਰੂ ਪੇਸ਼ ਜੀ। ਸ਼ਹਿਰ ਹੈ ਜੀ ਕਿ ਵਿੱਚ ਪ੍ਰਦੇਸ਼ ਦੇ ਆ ਕੇ ਸੱਜਣੋ ਬੜਾ ਕੁਝ ਪੈਂਦਾ ਜਰਨਾ ਜੀ। ਵਿੱਚ ਪ੍ਰਦੇਸ਼ ਦੇ ਆ ਕੇ ਸੱਜਣੋ ਬੜਾ ਕੁਝ ਪੈਂਦਾ ਜਰਨਾ, ਸੁਪਨੇ ਵਿੱਚ ਵੀ ਨਹੀਂ ਸੀ ਸੋਚਿਆ ਜੋ ਕੁਝ ਇੱਥੇ ਪੈਂਦਾ ਕਰਨਾ। ਵਾਹ ਜੀ। ਹੁਣ ਆਪਣੇ ਇੱਕ ਮਾਨਸਿਕ ਮੰਥਾ ਆਪਣੇ ਜਿਹੜੀ ਗੱਲ, ਕਿੱਥੇ ਤੇਰਾ ਟੌਰ ਤੇ ਕਿੱਥੇ ਗਈ ਸਰਦਾਰੀ ਆ, ਕੰਮਾਂ ਕਾਰਾਂ ਵਿੱਚ ਸਹੁਰੀ ਮਾਤੀ ਗਈ ਬਾਰੀ। ਅਮਰੀਕਾ। ਵਾਹ ਸਹੀ, ਅਮਰੀਕਾ। ਕਿੱਥੇ ਤੇਰਾ ਟੌਰ ਕਿੱਥੇ ਗਈ ਸਰਦਾਰੀ ਆ, ਹਾਂਜੀ। ਇੱਥੇ ਕੰਮਾਂ ਕਾਰਾਂ ਵਿੱਚ ਤਾਂ ਸਹੁਰੀ ਮਾਤੀ ਗਈ ਬਾਰੀ ਆ। ਖਾਣੇ ਦਾ ਨਹੀਂ ਟਾਈਮ ਪਤਾ ਕਿਹੜੇ ਵੇਲੇ ਸੌਣਾ ਆ। ਅੱਜ ਤੋਂ 40 ਸਾਲ ਪਹਿਲੇ ਦੀਆਂ ਗੱਲਾਂ। ਖਾਣੇ ਦਾ ਨਹੀਂ ਟਾਈਮ ਪਤਾ ਕਿਹੜੇ ਵੇਲੇ ਸੌਣਾ ਆ। ਹੁਣ ਦਿਨ ਦੀ ਨਹੀਂ ਗੱਲ, ਤਾਂ ਹੁਣ ਉਮਰ ਦਾ ਹੀ ਰੋਣਾ ਆ। ਰੌਣਕ ਜ਼ਿੰਦਗੀ ਦੀ ਰੌਣਕ ਜ਼ਿੰਦਗੀ ਦੀ ਬਦਲ ਗਈ ਸਾਰੀ ਆ ਜੀ। ਤੇ ਕਿੱਥੇ ਤੇਰਾ ਟੌਰ ਕਿੱਥੇ ਗਈ ਸਰਦਾਰੀ ਆ, ਕੰਮਾਂ ਕਾਰਾਂ ਵਿੱਚ ਸਾਰੀ ਬੱਤੀ ਗਈ ਮਾਰੀ। ਮੱਸਿਆ ਦਾ ਪਤਾ ਨਹੀਂ ਕਦੋਂ ਸਗਨਾ ਦਿਆ, ਇੱਥੇ ਮੱਸਿਆ ਦਾ ਪਤਾ ਹੀ ਨਹੀਂ ਤੇ ਕਦੋਂ ਸਗਰਾ ਦਿਆ। ਜ਼ਿੰਦਗੀ ਨੂੰ ਚੈਨ ਹੈ ਨਹੀਂ, ਬਸ ਕੰਮਾਂ ਦੀ ਜਰਾਂ ਦਿਆ। ਮੱਸਿਆ ਦਾ ਪਤਾ ਨਹੀਂ ਕਦੋਂ ਸਗਰਾ ਦਿਆ, ਜ਼ਿੰਦਗੀ ਨੂੰ ਚੈਨ ਹੀ ਹੈ ਨਹੀਂ, ਬਸ ਕੰਮਾਂ ਦੀ ਜਰਾਂ ਦਿਆ। ਕੰਮ ਦੇ ਘੰਟਿਆਂ ਪਿੱਛੇ ਬਸ ਘੁੰਮਦੀ ਗਰਾਰੀ ਆ, ਹੁਣ ਕਿੱਥੇ ਤੇਰਾ ਟੌਰ ਤੇ ਕਿੱਥੇ ਗਈ ਸਰਦਾਰੀ ਆ, ਕੰਮਾਂ ਕਾਰਾਂ ਵਿੱਚ ਸਾਰੀ ਬਾਤੀ ਗਈ ਬਾਰੀ ਆ। ਪ੍ਰਵੀਨ ਜੀ ਆਏ ਸੀ ਕਮਾਉਣ, ਬੜਾ ਕੁਝ ਗਵਾ ਲਿਆ। ਕੀ ਬਾਤ। ਆਏ ਸੀ ਕਮਾਉਣ, ਬੜਾ ਕੁਝ ਗਵਾ ਲਿਆ। ਬੋਲੀ ਤੇ ਵਿਰਸੇ ਨੂੰ ਘੋਣ ਜਿਹਾ ਲਾ ਲਿਆ। ਆਏ ਸੀ ਕਮਾਉਣ, ਬਹੁਤ ਕੁਝ ਗਵਾ ਲਿਆ। ਬੋਲੀ ਤੇ ਵਿਰਸੇ ਨੂੰ ਇੱਕ ਘੋਣ ਜਿਹਾ ਲਾ ਲਿਆ। ਪੰਜਾਬੀ ਬੋਲਣ ਦੀ ਥਾਂ ਇੱਥੇ ਅੰਗਰੇਜ਼ੀ ਪੈ ਗਈ ਭਾਰੀ ਆ। ਜਾਂ ਕਿੱਥੇ ਤੇਰਾ ਟੌਰ ਕਿੱਥੇ ਗਈ ਸਰਦਾਰੀ ਆ, ਕੰਮਾਂ ਕਾਰਾਂ ਵਿੱਚ ਸਾਰੀ ਮਾਤੀ ਗਈ ਮਾਰੀ ਆ। ਅਖੀਰ ਵਿੱਚ ਸ਼ਰਮਾ ਜੀ ਪ੍ਰਵੀਨ, ਬਿੱਲਾਂ ਚੋਂ ਨੀ ਵੇਲ। ਹਾਂਜੀ, ਅੱਛਾ, ਵਾਹ ਵਾਹ। ਬਿੱਲਾਂ ਚੋਂ ਨੀ ਵੇਲ, ਕਵਿਤਾ ਕਿਹੜੇ ਵੇਲੇ ਲਿਖਣੀ। ਕਿ ਸਹੀ ਹੈ, ਸਹੀ, ਬਿਲਕੁਲ। ਬਿੱਲਾਂ ਚੋਂ ਨੀ ਵੇਲ, ਕਵਿਤਾ ਕਿਹੜੇ ਵੇਲੇ ਲਿਖਣੀ, ਤੇ ਉੱਤੋਂ ਆ ਕੇ ਅਮਰੀਕਾ ਅੰਗਰੇਜ਼ੀ ਪੈ ਗਈ ਸਿੱਖਣੀ। ਕੀ ਬਾਤ ਹੈ। ਦਿਲਾਂ ਚੋਂ ਨੀ ਵੇਲ, ਕਵਿਤਾ ਕਿਹੜੇ ਵੇਲੇ ਲਿਖਣੀ, ਉੱਤੋਂ ਆ ਕੇ ਅਮਰੀਕਾ ਅੰਗਰੇਜ਼ੀ ਪੈ ਗਈ ਸਿੱਖਣੀ। ਧਾਮੀ ਜਿੰਨੀ ਕਰੀਏ ਕਮਾਈ ਜੀ, ਧਾਮੀ ਜਿੰਨੀ ਇੱਥੇ ਕਰੀਏ ਕਮਾਈ, ਇੱਥੇ ਹੀ ਲੱਗੀ ਜਾਂਦੀ ਸਾਰੀ ਆ। ਹੁਣ ਕਿੱਥੇ ਤੇਰਾ ਟੌਰ ਕਿੱਥੇ ਗਈ ਸਰਦਾਰੀ ਆ, ਕੰਮਾਂ ਕਾਰਾਂ ਵਿੱਚ ਸਹੁਰੀ ਮੱਤ ਗਈ ਮਾਰੀ ਆ। ਕੰਮਾਂ ਕਾਰਾਂ ਵਿੱਚ ਸਹੁਰੀ ਮਾਤੀ ਗਈ ਮਾਰੀ ਆ। ਡਬਲ ਜੌਬਾਂ ਕੀਤੀਆਂ ਆ ਕੇ, ਪਤਾ ਨਹੀਂ ਲੱਗਦਾ। ਬਹੁਤ ਮਿਹਰਬਾਨੀ ਟਾਈਮ ਦੇਣ ਲਈ। ਅੱਜ ਤੋਂ 40 ਸਾਲ ਪਹਿਲੇ ਦੀ ਆਪਣਾ ਮਾਨਸਿਕ ਮੰਥਨ ਹੀ ਤੁਹਾਨੂੰ ਪੇਸ਼ ਕੀਤਾ ਜੀ। ਵਾਹ ਜੀ, ਬਹੁਤ ਵਧੀਆ, ਬਹੁਤ ਵਧੀਆ ਕੁੰਦਨ ਸਿੰਘ ਧਾਮੀ ਜੀ, ਬਹੁਤ ਧੰਨਵਾਦ ਤੁਹਾਡਾ। ਤੁਸੀਂ ਕਹਿਣਾ ਘੁਣ ਲੱਗਣ ਨਹੀਂ ਦੇਣਾ, ਤੁਸੀਂ ਇਸ ਤਰ੍ਹਾਂ ਦੀਆਂ ਕਵਿਤਾਵਾਂ ਲਿਖੀ ਚੱਲੋ, ਘੁਣ ਆਪਾਂ ਲੱਗਣ ਨਹੀਂ ਦੇਣਾ, ਫਿਕਰ ਨਾ ਕਰੋ। ਸਹੀ, ਬਿਲਕੁਲ ਸਹੀ। ਨਹੀਂ, ਬਹੁਤ ਵਧੀਆ। ਦੇਖੋ, ਇਹ 99% ਬੰਦਿਆਂ ਦੀ ਇੱਧਰ ਇਹੀ ਦਾਸਤਾਨ ਹੋਣੀ ਹੈ ਪ੍ਰੋਫੈਸਰ ਸਾਹਿਬ। ਹਾਂਜੀ। ਇੰਨੀ ਜੱਦੋਜਹਿਦ, ਇੰਨੀ ਘਾਲਣਾ ਆਪਾਂ ਨੂੰ ਸਾਰਿਆਂ ਨੂੰ ਕਰਨੀ ਪੈਂਦੀ ਹੈ। ਅੱਜ ਤਾਂ ਚਲੋ ਇੰਟਰਨੈਟ ਦਾ ਦੌਰ, ਆਪਾਂ ਮੈਂ ਅਕਸਰ ਹੀ ਯਾਦ ਕਰਦਾ ਹੁੰਦਾ ਇਹ ਚੀਜ਼ਾਂ ਕਿ ਆਪਾਂ ਨੈਵੀਗੇਸ਼ਨ ਲਾ ਲੈਂਦੇ, ਬਹੁਤ ਚੀਜ਼ ਸੁਖਾਲੀਆਂ ਹੋ ਗਈਆਂ ਨੇ। ਇਹ ਤਾਂ ਚਲੋ ਸੰਘਰਸ਼ ਤਾਂ ਉੱਡਾ ਹੀ ਹੈ, ਪਰ ਉਹਨਾਂ ਸਮਿਆਂ ਦੇ ਵਿੱਚ ਤੇ ਸਾਰੀਆਂ ਚੀਜ਼ਾਂ ਨਹੀਂ ਸੀ, ਤੇ ਜੱਦੋਜਹਿਦ ਸੰਘਰਸ਼ ਇਦੋਂ ਵੀ ਜ਼ਿਆਦਾ ਸੀਗਾ। ਬਹੁਤ ਅੱਛੇ। ਹਾਂਜੀ, ਸਹੀ ਹੈ, ਸਹੀ ਗੱਲ ਤੁਹਾਡੀ, ਬਿਲਕੁਲ ਜੀ। ਤੇ ਆਪਣੇ ਨਾਲ ਅਗਲੇ ਕਾਲਰ ਜੁੜੇ ਹੋਏ ਨੇ ਸੁਰਿੰਦਰ ਸਿੰਘ ਗਿੱਲ ਜੀ। ਸੁਰਿੰਦਰ ਸਿੰਘ ਗਿੱਲ ਜੀ, ਸਤਿ ਸ਼੍ਰੀ ਅਕਾਲ, ਤੁਸੀਂ ਆਉਣੇ ਰਹੋ ਜੀ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਸਾਹਿਬ। ਹਾਂਜੀ, ਪ੍ਰੋਫੈਸਰ ਸਾਹਿਬ, ਮਨਜੀਤ ਸਿੰਘ ਜੀ ਤੇ ਪ੍ਰਵੀਨ ਜੀ ਦੇ ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ।
ਪ੍ਰੋਫੈਸਰ ਸਾਹਿਬ ਅੱਜ ਚਾਰ ਚਫੇਰੇ ਹੀ, ਕਿਤੇ ਪਾਣੀ ਦੇ ਹੜ੍ਹ, ਕਿਤੇ ਬੰਬਾਂ ਦੀ ਗੜਗੜਾਹਟ, ਤੇ ਕਿਤੇ ਘਰਾਂ ਦੇ ਕਲੇਸ਼, ਤੇ ਕਿਤੇ ਐਕਸੀਡੈਂਟਾਂ ਦੇ, ਬਿਲਕੁਲ ਤੇ ਕਿਤੇ ਕਾਸੇ ਦੇ ਜੀ ਦੁਨੀਆ ਤੜਫੀ ਪਈ ਹੈ। ਕਦੇ ਟਾਰਫਰੇ ਤੜਫਾਏ ਹੋਆ, ਕਦੇ ਕਿਸੇ ਨੇ ਤੜਫਾਏ ਹੋਆ ਜੀ। ਤੇ ਆਪਾਂ ਪਰਮਾਤਮਾ ਮੋਹਰੇ ਬੇਨਤੀ ਕਰ ਲਈਏ ਜੀ, ਜੀ ਜੀ ਕੀ ਬਾਤ। ਹੋਵੇ ਇਹ ਪਰਮਾਤਮਾ ਦੁਸ਼ਮਣ ਦਾ ਵੀ ਭਲਾ, ਹੋਵੇ ਇਹ ਪਰਮਾਤਮਾ ਦੁਸ਼ਮਣ ਦਾ ਵੀ ਭਲਾ, ਟਲੇ ਗੁਆਂਢੀ ਤੋਂ ਸਦਾ ਕੋਹਾਂ ਦੂਰ ਬਲਾ, ਰੱਖੀ ਮਰਦਿਆਂ ਤੱਕ ਤੂੰ ਸਭ ਦੀ ਉਜਲੀ ਪੱਤ, ਤੇਰੇ ਭਾਣੇ ਦਾਤਿਆ ਸੁਖੀ ਬਸੇ ਸਰਬੱਤ, ਦਾਤਿਆ ਸੁਖੀ ਬਸੇ ਸਰਬੱਤ। ਗਿਆਨੀ ਪੰਡਤ ਮੌਲਵੀ ਉਗਣ ਫਿਰਕੂ ਦੇਖ, ਆਪਸ ਵਿੱਚ ਲੜਾਉਣ ਨਾ ਹਿੰਦੂ ਮੁਸਲਿਮ ਸਿੱਖ। ਗਿਆਨੀ ਪੰਡਤ ਮੌਲਵੀ ਉਗਣ ਫਿਰਕੂ ਵੇਖ, ਆਪਸ ਵਿੱਚ ਲੜਾਉਣ ਨਾ ਹਿੰਦੂ ਮੁਸਲਿਮ ਸਿੱਖ, ਸੰਨ 47 ਬਾਗ ਨਾ ਚੁੱਕਣ ਚੰਦਰੀ ਅੱਤ, ਤੇਰੇ ਭਾਣੇ ਦਾਤਿਆ ਸੁਖੀ ਬਸੇ ਸਰਬੱਤ, ਸੁਖੀ ਬਸੇ ਸਰਬੱਤ। ਸਾਮਰਾਜ ਹੈ ਹਲਕਿਆ ਪੀ ਬੰਬਾਂ ਦੀ ਭੰਗ ਜੀ, ਸਾਮਰਾਜ ਹੈ ਹਲਕਿਆ ਪੀ ਬੰਬਾਂ ਦੀ ਭੰਗ, ਸੀਸਾਂ ਤੇ ਮਡਲਾ ਰਹੀ ਟਲ ਜਾਏ ਤੀਜੀ ਜੰਗ, ਪਾਣੀ ਵਾਂਗਰ ਬਹੇ ਨਾ ਨਿਰਦੋਸ਼ਾਂ ਦੀ ਰੱਥ, ਪਾਣੀ ਵਾਂਗਰ ਬਹੇ ਨਾ ਨਿਰਦੋਸ਼ਾਂ ਦੀ ਰੱਤ, ਤੇਰੇ ਭਾਣੇ ਦਾਤਿਆ ਸੁਖੀ ਬਸੇ ਸਰਬੱਤ ਜੀ। ਅੰਬਰ ਬਾਰਿਸ਼ ਦੁੱਧ ਦੀ ਬਰਸੇ ਜਨਤਾ ਹੇਤ, ਧਰਤੀ ਸੋਨਾ ਉਗਲੇ ਮੋਤੀ ਵੰਡਣ ਖੇਤ, ਜਗਤ ਭਿਖਾਰੀ ਖੜਾ ਹੈ ਖੈਰ ਮਿਹਰ ਦੀ ਘੱਟ ਜੀ, ਤੇਰੇ ਭਾਣੇ ਦਾਤਿਆ ਸੁਖੀ ਬਸੇ ਸਰਬੱਤ। ਪੈਰਾਂ ਹੇਠ ਲਤਾੜਿਆ ਜਾਏ ਨਾ ਫੁੱਲ ਗੁਲਾਬ, ਪੈਰਾਂ ਹੇਠ ਲਤਾੜਿਆ ਜਾਏ ਨਾ ਫੁੱਲ ਗੁਲਾਬ, ਮਾੜੇ ਦਿਨ ਨਾ ਮਾਲਕਾ ਆਵਣ ਵਿੱਚ ਪੰਜਾਬ, ਮਾੜੇ ਦਿਨ ਨਾ ਮਾਲਕਾ ਆਵਣ ਵਿੱਚ ਪੰਜਾਬ, ਕਿਸੇ ਵੀ ਧੀ ਤੇ ਭੈਣ ਦੀ ਲੁੱਟ ਨਾ ਹੋਵੇ ਪੱਤ, ਤੇਰੇ ਭਾਣੇ ਦਾਤਿਆ ਸੁਖੀ ਬਸੇ ਸਰਬੱਤ। ਬਹੁਤ ਵਧੀਆ। ਇੱਕ ਦੂਜੇ ਦੇ ਧਰਮ ਦਾ ਲੋਕ ਕਰਨ ਸਤਿਕਾਰ, ਇੱਕ ਦੂਜੇ ਦੇ ਧਰਮ ਦਾ ਲੋਕ ਕਰਨ ਸਤਿਕਾਰ, ਜਾਣ ਬੁੱਝ ਕੇ ਕਰੇ ਨਾ ਕੋਈ ਵੀ ਕੋਝਾ ਵਾਰ, ਭਾਈਚਾਰਕ ਸਾਂਝ ਦੀ ਜੁੜ ਕੇ ਬੈਠੇ ਸਾਥ, ਭਾਈਚਾਰਕ ਸਾਂਝ ਦੀ ਜੁੜ ਕੇ ਬੈਠੇ ਸੱਤ, ਤੇਰੇ ਭਾਣੇ ਦਾਤਿਆ ਸੁਖੀ ਬਸੇ ਸਰਬੱਤ ਸਰਬੱਤ। ਹੋਲੀ ਖੇਡਣ ਖੂਨ ਦੀ ਨਾ ਵੀਰਾਂ ਨਾਲ ਵੀਰ, ਵਾਹ ਵਾਹ। ਹੋਲੀ ਖੇਡਣ ਖੂਨ ਦੀ ਨਾ ਵੀਰਾਂ ਨਾਲ ਵੀਰ, ਕਦੇ ਵਿਛੋੜੇ ਬਾਲੜੇ ਨਾ ਹੀ ਬਿੰਨਣ ਤੀਰ, ਹੰਝੂ ਪੂੰਝਣ ਕਦੇ ਨਾ ਮਹਿੰਦੀ ਵਾਲੇ ਹੱਥ, ਹੰਝੂ ਪੂੰਝਣ ਕਦੇ ਨਾ ਮਹਿੰਦੀ ਵਾਲੇ ਹੱਥ, ਤੇਰੇ ਭਾਣੇ ਦਾਤਿਆ ਸੁਖੀ ਬਸੇ ਸਰਬੱਤ। ਕੀਮਤ ਪਾਈਏ ਸਮੇਂ ਦੀ ਅਣਗਹਿਲੀ ਨੂੰ ਤਿਆਗ, ਕੀਮਤ ਪਾਈਏ ਸਮੇਂ ਦੀ ਅਣਗਹਿਲੀ ਨੂੰ ਤਿਆਗ, ਨਾਲ ਆਪਣੀ ਕਲਮ ਦੇ ਲਿਖੀਏ ਚੰਗੇ ਭਾਗ, ਗੁਣੀ ਬਣਨ ਦੀ ਪਾਰਸਾ ਲੰਘ ਨਾ ਜਾਵੇ ਬੱਤ, ਗੁਣੀ ਬਣਨ ਦੀ ਪਾਰਸਾ ਲੰਘ ਨਾ ਜਾਵੇ ਬੱਤ, ਤੇਰੇ ਭਾਣੇ ਦਾਤਿਆ ਸੁਖੀ ਬਸੇ ਸਰਬੱਤ, ਤੇਰੇ ਭਾਣੇ ਦਾਤਿਆ ਸੁਖੀ ਬਸੇ ਸਰਬੱਤ, ਸੁਖੀ ਬਸੇ ਸਰਬੱਤ। ਵਾਹ ਜੀ ਵਾਹ ਜੀ, ਬਹੁਤ ਬਹੁਤ ਕਮਾਲ, ਬਹੁਤ ਕਮਾਲ, ਬਹੁਤ ਕਮਾਲ ਸ਼ੇਰਗਿੱਲ ਸਾਹਿਬ, ਬਹੁਤ ਕਮਾਲ। ਸਰਬੱਤ ਦਾ ਹੀ ਭਲਾ। ਆਪਾਂ ਪ੍ਰੋਫੈਸਰ ਸਾਹਿਬ ਮਨਜੀਤ ਸਿੰਘ ਗਿੱਲ ਜੀ ਪੰਜਾਬੀ ਜਿਹੜੇ ਆਪਾਂ ਉਹ ਧਰਤੀ ਸਰਬੱਤ ਦਾ ਭਲਾ ਮੰਗਣ ਵਾਲੀ ਹੈ ਜੀ। ਆਪਣੀ ਦਿਨ ਦੀ ਸ਼ੁਰੂਆਤ ਹੀ ਸਰਬੱਤ ਦੇ ਭਲੇ ਦੀ ਅਰਦਾਸ ਤੋਂ ਹੁੰਦੀ ਹੈ ਜੀ। ਬਿਲਕੁਲ ਠੀਕ ਹੈ ਗੱਲ ਤੁਹਾਡੀ। ਹਾਂ ਜੀ, ਤੇ ਕਿੰਨੀ ਵੱਡੀ ਤੁਹਾਨੂੰ ਗੁਰੂ ਸਾਹਿਬ ਨੇ ਸੀਖ ਦਿੱਤੀ ਹੋਈ ਹੈ। ਬਿਲਕੁਲ ਜੀ ਬਿਲਕੁਲ, ਕੋਈ ਜੀ ਫਿਕਰ ਨਾ ਕਰੋ, ਕਾਇਮ ਰਹੇਗਾ, ਕਾਇਮ ਰਹੇਗਾ, ਬਿਲਕੁਲ ਜੀ। ਤੇ ਦੂਜੀ ਗੱਲ ਮੈਂ ਸੋਚ ਰਿਹਾ ਸੀ ਪ੍ਰੋਫੈਸਰ ਸਾਹਿਬ ਤੇ ਮਨਜੀਤ ਸਿੰਘ ਗਿੱਲ ਜੀ, ਵੀ ਤੁਸੀਂ ਦੇਖੋ ਵੀ ਸਮੇਂ-ਸਮੇਂ ਤੇ ਜਿਹੜਾ ਲਿਟਰੇਚਰ ਆ ਇਹਨੇ ਨਾ ਸਿਰਫ ਲੁਕਾਈ ਦੀ ਗੱਲ ਕੀਤੀ, ਸਗੋਂ ਹੁਕਮਰਾਨਾਂ ਨੂੰ ਤਾਨਾ ਵੀ ਮਾਰਿਆ। ਇਹਨੇ ਸਮਾਜ ਆਦਰਸ਼ ਸਮਾਜ ਸਿਰਜਣ ਦੇ ਵਿੱਚ ਲਿਟਰੇਚਰ ਦਾ ਬਹੁਤ ਵੱਡਾ ਯੋਗਦਾਨ ਹੈ। ਹਾਂ ਜੀ, ਜੇ ਤੁਸੀਂ ਲੋੜਵੰਦਾਂ ਦੇ ਲਈ ਹਾਂ ਦਾ ਨਾਰਾ ਮਾਰਨਾ, ਤੁਸੀਂ ਜੇ ਤੁਸੀਂ ਮਜਲੂਮਾਂ ਲਈ ਹਾਂ ਦਾ ਨਾਰਾ ਮਾਰਨਾ, ਜੇ ਤੁਸੀਂ ਜ਼ੁਲਮ ਦੇ ਖਿਲਾਫ ਡਟਣਾ, ਤੇ ਕਲਮ ਨਾਲੋਂ ਵੱਡੀ ਤਾਂ ਕੋਈ ਤਾਕਤ ਹੀ ਹੈ ਨਹੀਂ ਗੀ ਜੀ ਦੇਖਿਆ ਜਾਏ। ਬਿਲਕੁਲ ਬਹੁਤ ਠੀਕ ਤੁਸੀਂ ਦੱਸ ਰਹੇ ਹੋ ਗੱਲ। ਹਾਂਜੀ, ਬੜੀ ਸਿਆਣੀ ਗੱਲ ਹੈ ਤੁਹਾਡੀ। ਹਾਂਜੀ, ਮੈਂ ਪ੍ਰੋੜਤਾ ਕਰਦਾ ਜੀ, ਧੰਨਵਾਦ। ਤੁਸੀਂ ਚਿੰਤਾ ਵਾਲੀ ਗੱਲ ਨਹੀਂ ਹੈ, 35 ਅੱਖਰੀ ਪੰਜਾਬੀ ਜ਼ਿੰਦਾਬਾਦ ਜ਼ਿੰਦਾਬਾਦ। ਬਿਲਕੁਲ ਬਿਲਕੁਲ। ਤੇ ਪ੍ਰੋਫੈਸਰ ਸਾਹਿਬ ਤੇ ਮਨਜੀਤ ਸਿੰਘ ਗਿੱਲ ਜੀ, ਆਪਣੇ ਅਗਲੇ ਕਾਲਰ ਜਿਹੜੇ ਨੇ ਉਹਨਾਂ ਨੂੰ ਮੌਕਾ ਦੇਈਏ ਜੀ। ਆਪਾਂ ਆਪਣੇ ਨਾਲ ਜੁੜੇ ਹੋਏ ਨੇ ਮੋਹਨ ਲਾਲ ਜੀ, ਤੇ ਮੋਹਨ ਲਾਲ ਜੀ ਤੁਸੀਂ ਆਉਣੇ ਰਹੋ ਜੀ। ਸਤਿ ਸ੍ਰੀ ਅਕਾਲ ਜੀ। ਹਾਂ ਜੀ, ਹਾਂ ਮੋਹਨ ਲਾਲ ਜੀ। ਹਾਂਜੀ ਹਾਂਜੀ ਮੋਹਨ ਲਾਲ ਜੀ, ਆਓ ਜੀ, ਆਓ। ਅੱਜ ਕਵਿਤਾ ਸਤਿ ਸ੍ਰੀ ਅਕਾਲ ਜੀ ਗਿੱਲ ਸਾਹਿਬ। ਸਤਿ ਸ੍ਰੀ ਅਕਾਲ ਮੋਹਨ ਲਾਲ ਜੀ, ਬਹੁਤ ਜਗਦੇ ਜੇ ਆਉਣੇ, ਕੀ ਚੱਕਰ? ਨਹੀਂ ਮੈਨੂੰ ਆ ਜੀ ਤੁਹਾਡੀ ਸੁਣੀ ਜੀ, ਬਹੁਤ ਧੰਨਵਾਦ ਤੁਹਾਡਾ। ਨਹੀਂ ਕੋਈ ਜੀ। ਇਹ ਕਵਿਤਾ ਹੈ ਜੀ ਖਾਬ।
ਵਾਹ ਐਵੇਂ ਸੋਚੀ ਪੈਣਾ ਛੱਡ ਦੇ। ਵਾਹ ਐਵੇਂ ਸੋਚੀ ਪੈਣਾ ਛੱਡ ਦੇ, ਖਾਬਾਂ ਦੇ ਵਿੱਚ ਰਹਿਣਾ ਛੱਡ ਦੇ, ਖਾਬਾਂ ਦੇ ਵਿੱਚ ਰਹਿਣਾ ਛੱਡ ਦੇ, ਖਾਬਾਂ ਦੇ ਵਿੱਚ ਰਹਿਣਾ ਛੱਡ ਦੇ। ਸ਼ੁਕਰ ਖੁਦਾ ਦਾ ਵੀ ਕਰਿਆ ਕਰ ਜੀ, ਸ਼ੁਕਰ ਖੁਦਾ ਦਾ ਵੀ ਕਰਿਆ ਕਰ, ਹਰਦਮ ਹੈ ਨਾ ਛੱਡ ਦੇ, ਹਰਦਮ ਹੈ ਨਾ ਛੱਡ ਦੇ। ਵਾਹ ਭੁੱਲਣ ਵਾਲੇ ਨੂੰ ਤੂੰ ਭੁੱਲ ਕੇ ਜੀ, ਭੁੱਲਣ ਵਾਲੇ ਨੂੰ ਤੂੰ ਭੁੱਲ ਕੇ ਹਿਜਰਾਂ ਦੁੱਖ ਸਹਿਣਾ ਛੱਡ ਦੇ, ਹਿਜਰਾਂ ਦੁੱਖ ਸਹਿਣਾ ਛੱਡ ਦੇ, ਹਿਜਰਾਂ ਦੁੱਖ ਸਹਿਣਾ ਛੱਡ ਦੇ। ਵਾਹ ਵਾਹ ਸਾਬਤ ਕਰ ਦੇ ਮੇਰਾ ਇਹ ਤੂੰ ਜੀ, ਗਿੱਲ ਸਾਹਿਬ। ਹਾਂਜੀ, ਸਾਬਤ ਕਰ ਦੇ ਮੇਰਾ ਇਹ ਤੂੰ, ਮੂੰਹੋਂ ਭਾਵੇਂ ਕਹਿਣਾ ਛੱਡ ਦੇ, ਮੂੰਹੋਂ ਭਾਵੇਂ ਕਹਿਣਾ ਛੱਡ ਦੇ, ਮੂੰਹੋਂ ਭਾਵੇਂ ਕਹਿਣਾ ਛੱਡ ਦੇ। ਜਿੱਥੋਂ ਰਸਤੇ ਮੁੱਕੇ ਤੇਰੇ, ਜਿੱਥੋਂ ਰਸਤੇ ਮੁੱਕੇ ਤੇਰੇ, ਲੀੜਾ ਲੱਤਾ ਗਹਿਣਾ ਛੱਡ ਦੇ, ਲੀੜਾ ਲੱਤਾ ਗਹਿਣਾ ਛੱਡ ਦੇ, ਲੀੜਾ ਲੱਤਾ ਗਹਿਣਾ ਛੱਡ ਦੇ। ਕਾਫੀ ਲੈਣਾ ਨੇ ਜੀ ਤੁਹਾਡੀ ਸੇਵਾ ਚ। ਸ਼ੀਸ਼ਾ ਇਹ ਚੇਤੇ ਰੱਖੀ ਜੀ, ਸ਼ੀਸ਼ਾ ਜੇ ਚੇਤੇ ਰੱਖੀ, ਪੱਥਰਾਂ ਨਾਲ ਤੂੰ ਖਹਿਣਾ ਛੱਡ ਦੇ, ਪੱਥਰਾਂ ਨਾਲ ਤੂੰ ਖਹਿਣਾ ਛੱਡ ਦੇ, ਪੱਥਰਾਂ ਨਾਲ ਤੂੰ ਖਹਿਣਾ ਛੱਡ ਦੇ, ਪੱਥਰਾਂ ਨਾਲ ਤੂੰ ਖਹਿਣਾ ਛੱਡ ਦੇ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ, ਬਹੁਤ ਬਹੁਤ ਮਿਹਰਬਾਨੀ ਜੀ। ਵਾਹ ਮੋਹਨ ਲਾਲ ਜੀ, ਵਾਹ, ਬਹੁਤ ਬਹੁਤ ਕਮਾਲ, ਸ਼ੁਕਰੀਆ ਜੀ ਜੀ, ਬਹੁਤ ਬਹੁਤ ਧੰਨਵਾਦ ਜੀ। ਧੰਨਵਾਦ ਮੋਹਨ ਲਾਲ ਜੀ, ਬਹੁਤ ਧੰਨਵਾਦ ਤੁਹਾਡਾ। ਅਗਲੇ ਕਾਲਰ ਨੇ ਜੀ ਆਪਣੇ ਨਾਲ ਮੋਹਨ ਸਿੰਘ ਮੱਲੀ ਜੀ। ਮੋਹਨ ਸਿੰਘ ਮੱਲੀ ਜੀ, ਤੁਸੀਂ ਆਉਣੇ ਹੋ ਜੀ, ਸਤਿ ਸ਼੍ਰੀ ਅਕਾਲ। ਓਕੇ ਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ, ਮੇਰੇ ਸੁਣੋਤਿਆਂ ਨੂੰ ਜੀ ਸਤਿ ਸ਼੍ਰੀ ਅਕਾਲ। ਭਾਜੀ ਮੈਂ ਨਵੇਂ ਜ਼ਮਾਨੇ ਦੀਆਂ ਦੋ ਕੁ ਲਾਈਨਾਂ ਤਾਂ ਕੁਝ ਪੁਰਾਣੇ ਦੀਆਂ ਆਪਣੇ ਦਾਦੇ ਪੁੱਤ ਦੀਆਂ ਹੈਗੀਆਂ, ਉਹ ਤਾਂ ਜਰੂਰ ਜੀ, ਇਰਸ਼ਾਦ ਇਰਸ਼ਾਦ। ਪੋਤੇ ਨੇ ਪੁੱਛਿਆ ਇੱਕ ਦਿਨ ਬਾਬੇ ਨੂੰ, ਪੋਤੇ ਨੇ ਪੁੱਛਿਆ ਇੱਕ ਦਿਨ ਬਾਬੇ ਨੂੰ, ਕਿਵੇਂ ਤੁਸੀਂ ਜੀ ਲਿਆ ਜ਼ਮਾਨੇ ਸਾਦੇ ਨੂੰ। ਵਾਹ, ਕੀ ਬਾਤ ਹੈ। ਨਾ ਇੰਟਰਨੈਟ, ਨਾ ਕੋਈ ਫੋਨ ਹੋਣਾ, ਫਿਰ ਕਿਵੇਂ ਕੱਢਦੇ ਨਿਕਲਦਾ ਫਿਰ ਰੋਣ ਹੋਣਾ। ਨਾ ਫੇਸਬੁੱਕ, ਨਾ WhatsApp, ਨਾ ID ਅਕਾਊਂਟ ਹੋਣਾ, ਬਾਬਾ ਢਾਉਂਦੇ ਫਿਰ ਹਨੇਰਾ ਹੀ ਹੋਣਾ। ਸੁਣ ਕੇ ਗੱਲ ਪੋਤੇ ਦੀ ਦਾਦਾ ਮੁਸਕਰਾਇਆ, ਸੁਣ ਕੇ ਗੱਲ ਪੋਤੇ ਦੀ ਦਾਦਾ ਮੁਸਕਰਾਇਆ ਸੀ, ਦਾੜੀ ਤੇ ਹੱਥ ਫੇਰ ਕੇ ਫਿਰ ਉਹਨੇ ਫਰਮਾਇਆ ਸੀ, ਫਰੈਂਡ ਲਿਸਟ ਨਹੀਂ ਸੀ ਸ਼ੇਰਾ, ਇੱਕ ਪੱਗ ਬੱਟ ਯਾਰ ਹੁੰਦਾ ਸੀ, ਜਿੱਥੇ ਖੜਦਾ ਉੱਥੇ ਅੜਦਾ, ਇੰਨਾ ਗੂੜਾ ਪਿਆਰ ਹੁੰਦਾ ਸੀ। ਹੱਥ ਭਾਵੇਂ ਤੰਗ ਸੀ ਸ਼ੇਰਾ, ਇੱਜ਼ਤਾਂ ਪਰ ਪੱਕੀਆਂ ਸੀ, ਇੱਜ਼ਤਾਂ ਸੋਰੀ ਹੱਥ ਸੀ ਭਾਵੇਂ ਤੰਗ ਸੀ ਸ਼ੇਰਾ, ਇੱਜ਼ਤਾਂ ਪਰ ਟੱਕੀਆਂ ਸੀ। ਨੈਟ ਦੀ ਭਾਵੇਂ ਰੇਂਜ ਨਹੀਂ ਸੀ ਹੁੰਦੀ, ਪਰ ਦਿਲ ਦੀਆਂ ਸਾਂਝਾਂ ਪੱਕੀਆਂ ਸੀ। ਪੂਰੀ ਦੁਨੀਆ ਭਾਵੇਂ ਨਹੀਂ ਜਾਣਦੀ ਸਾਨੂੰ, ਪਰ ਰੂਹਾਂ ਦੀਆਂ ਖਬਰਾਂ ਸਾਨੂੰ ਪੂਰੀਆਂ ਸੀ। ਸਾਧਨ ਭਾਵੇਂ ਘੱਟ ਸੀ ਸ਼ੇਰਾ, ਪਰ ਇਸ ਵਿੱਚ ਸਬਰ ਸੀ ਸਾਨੂੰ। ਉਹ ਮਹਿਲਾਂ ਦੇ ਵਿੱਚ ਰਹਿਣ ਵਾਲਿਓ, ਦਿਲਾਂ ਦੇ ਵਿੱਚ ਵੀ ਰਿਹਾ ਕਰੋ, ਬਾਅਦ ਵਿੱਚ ਮਿਸ ਯੂ ਕਹਿਣ ਵਾਲਿਓ, ਜੀਂਦਿਆਂ ਨੂੰ ਲਵ ਯੂ ਕਿਹਾ ਕਰੋ, ਬਾਅਦ ਵਿੱਚ ਮਿਸ ਯੂ ਕਹਿਣ ਵਾਲਿਓ, ਜੀਂਦਿਆਂ ਨੂੰ ਲਵ ਯੂ ਕਿਹਾ ਕਰੋ। ਓਕੇ ਜੀ, ਨਵਾਂ ਰੰਗ, ਬਹੁਤ ਅੱਛੇ, ਬਹੁਤ ਅੱਛੇ। ਹਾਂਜੀ, ਤੇ ਪ੍ਰੋਫੈਸਰ ਸਾਹਿਬ ਤੇ ਮਨਜੀਤ ਸਿੰਘ ਗਿੱਲ ਜੀ ਆਪਣੇ ਨਾਲ ਅਗਲੇ ਕਾਲਰ ਜੁੜੇ ਹੋਏ ਨੇ ਜੀ, ਨਿਰਮਲ ਸਿੰਘ ਲਾਲੀ ਜੀ, ਤੇ ਉਹਨਾਂ ਨੂੰ ਵੀ ਆਪਾਂ ਸੱਦਾ ਦਿੰਦੇ ਹਾਂ ਜੀ ਪ੍ਰੋਗਰਾਮ ਦੇ ਵਿੱਚ ਆਪਣੇ ਰਚਨਾ ਪੇਸ਼ ਕਰਨ ਦਾ। ਨਿਰਮਲ ਸਿੰਘ ਸਵਾਗਤ ਜੀ ਜੀ। ਨਿਰਮਲ ਸਿੰਘ ਲਾਲੀ ਜੀ, ਤੁਸੀਂ ਆਉਣੇ ਰਹੋ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਹਾਂਜੀ, ਸੰਚਾਲਕਾਂ ਤੇ ਸਰੋਤਿਆਂ ਨੂੰ ਵਾਹਿਗੁਰੂ ਦਾ ਖਾਲਸਾ, ਵਾਹਿਗੁਰੂ ਕੀ ਫਤਿਹ ਜੀ। ਵਾਹਿਗੁਰੂ ਜੀ ਕੀ ਫਤਿਹ ਜੀ। ਉਹ ਮਹਾਨ ਹੁੰਦੇ ਜਿਹੜੇ ਜਿਉਂਦੇ ਦੂਜਿਆਂ ਲਈ। ਵਾਹ। There are men and men, but every stone is not a gem. ਪੰਜਾਬੀ ਬੰਦੇ ਵਿੱਚ ਹੈ ਪੂਰਾ। ਵਾਹ ਜੀ ਵਾਹ, ਵਾਹ ਜੀ ਵਾਹ। ਬੰਦੇ ਵਿੱਚ ਅੰਤਰ, ਕੋਈ ਫੁੱਲ ਤੇ ਕੋਈ ਕੰਕਰ। ਵਾਹ। ਉਹ ਬੰਦੇ ਮਰ ਕੇ ਵੀ ਮੌਤ ਨੂੰ ਜ਼ਿੰਦਗੀ ਦੇ ਜਾਂਦੇ, ਜਿਹੜੇ ਹਰ ਸੱਚ ਤੇ ਇਨਸਾਫ ਲਈ ਆਪਾਂ ਵਾਰ ਜਾਂਦੇ। ਆਪਣੇ ਆਪ ਲਈ ਤਾਂ ਹਰ ਇਨਸਾਨ ਜਿਉਂਦਾ ਹੈ, ਪਰ ਮਹਾਨ ਮਨੁੱਖ ਉਹ ਹੁੰਦੇ ਨੇ ਜਿਹੜੇ ਦੂਜਿਆਂ ਦੀ ਖਾਤਰ ਸ਼ਹਾਦਤ ਦਾ ਜਾਮ ਪੀ ਜਾਂਦੇ। ਉਹ ਆਪਣੇ ਆਪ ਨੂੰ ਤਾਂ ਕੁਰਬਾਨ ਕਰ ਸਕਦੇ ਨੇ, ਪਰ ਉਹ ਆਪਣੀ ਵਿਚਾਰਧਾਰਾ ਤੋਂ ਪਿੱਛੇ ਨਹੀਂ ਹਟ ਸਕਦੇ। ਉਹਨਾਂ ਸ਼ਹੀਦਾਂ ਦੀਆਂ ਮੜੀਆਂ ਤੇ ਸਦਾ ਮੇਲੇ ਲੱਗਦੇ, ਜਿਹੜੇ ਆਪਣੇ ਧਰਮ ਤੇ ਦੇਸ਼ ਦੀ ਖਾਤਰ ਸ਼ਹੀਦੀਆਂ ਪਾ ਜਾਂਦੇ।
ਇੱਥੇ ਭੇਡਾਂ ਬੱਕਰੀਆਂ ਨੂੰ ਕਿਸੇ ਪੁੱਛਣਾ ਨਹੀਂ, ਨਾ ਉਹਨਾਂ ਦਾ ਹੀ ਧਨ ਅਪਾਰ ਹੁੰਦਾ ਜਿਹੜੇ ਸਮਾਜ ਤੇ ਮਨੁੱਖਤਾ ਲਈ ਕੁਝ ਕਰ ਜਾਂਦੇ। ਉਹ ਪਾ ਜਾਂਦੇ ਮੰਜ਼ਲਾਂ ਨੂੰ ਜਿਹੜੇ ਖਹਿ ਜਾਂਦੇ ਨਾਲ ਮੁਸੀਬਤਾਂ ਦੇ। ਕਹਾਣੀ ਸਦਾ ਹੀ ਰਹੀ ਲਿਖਦੀ ਖੂਨੀ ਪੱਤਰੇ, ਸਮਾਂ ਸੂਝੀਆਂ ਛੁਰੀਆਂ ਉਲਾਰਦਾ ਰਿਹਾ। आखिरी लाइन है जी, शहीदों की चिताओं पर लगेंगे हर वर्ष मेले। वतन पर मिटने वालों, शहीदों की चिताओं पर लगेंगे हर वर्ष मेले, वतन पर मर मिटने वालों का यही बाकी निशान होगा, यही बाकी निशान होगा। ओके जी, धन्यवाद। बहुत धन्यवाद निर्मल सिंह लाली जी, बहुत धन्यवाद ਤੁਹਾਡਾ, ਤੁਸੀਂ ਆਏ। ਔਰ ਵਾਕਈ ਮਤਲਬ ਇਹ ਆਪਾਂ ਹਮੇਸ਼ਾ ਗੱਲ ਦੀ ਜਿਹੜੀ ਚਰਚਾ ਕਰਦੇ ਆਂ ਵੀ ਜਿਹੜੇ ਲੋਕ ਪ੍ਰੋਫੈਸਰ ਸਾਹਿਬ ਤੇ ਗਿੱਲ ਸਾਹਿਬ ਜਿਹੜੇ ਲੋਕ ਦੂਜਿਆਂ ਲਈ ਜਾਨ ਵਾਰ ਦਿੰਦੇ ਆ, ਫਿਰ ਉਹਨਾਂ ਨੂੰ ਜ਼ਮਾਨਾ ਹਮੇਸ਼ਾ ਸਦੀਵੀ ਯਾਦ ਰੱਖਦਾ। ਕੋਈ ਸ਼ੱਕ ਨਹੀਂ ਜੀ, ਬਿਲਕੁਲ ਸਹੀ ਫਰਮਾ ਰਹੇ ਹੋ ਤੁਸੀਂ। ਹਾਂਜੀ, ਤੇ ਪ੍ਰੋਫੈਸਰ ਸਾਹਿਬ ਤੇ ਮਨਜੀਤ ਸਿੰਘ ਗਿੱਲ ਜੀ, ਆਪਾਂ ਹੁਣ ਸੱਦਾ ਉਸ ਆਵਾਜ਼ ਨੂੰ ਦੇਣ ਜਾ ਰਹੇ ਹਾਂ ਜੀ, ਜਿਸ ਆਵਾਜ਼ ਨੂੰ ਅਸੀਂ ਬਹੁਤ ਜ਼ਿਆਦਾ ਪੰਜਾਬੀ ਰੇਡੀਓ ਐਸੇ ਦੇ ਉੱਤੇ ਸੁਣਦੇ ਵੀ ਹਾਂ, ਤੇ ਉਸ ਆਵਾਜ਼ ਦੇ ਵਿੱਚ ਇੱਕ ਜਾਦੂ ਵੀ ਹੈ। ਤੇ ਉਹਨਾਂ ਦੇ ਗਾਏ ਖਾਸ ਤੌਰ ਤੇ ਜਿਹੜੇ ਧਾਰਮਿਕ ਗੀਤ ਗਾਉਂਦੇ ਨੇ, ਉਹ ਤਾਂ ਧੁਰ ਅੰਦਰ ਤੱਕ ਆਪਾਂ ਨੂੰ ਜਿਹੜੇ ਨੇ ਆਪਣੇ ਅੰਦਰ ਉਤਰ ਜਾਂਦੇ ਨੇ, ਤੇ ਉਹ ਕਿਸੇ ਜਾਣ ਪਛਾਣ ਦੇ ਮੁਹਤਾਜ ਨਹੀਂ। ਆਪਣੇ ਨਾਲ ਜੁੜੇ ਨੇ ਰਾਣੀ ਕਾਲੋਂ ਜੀ। ਰਾਣੀ ਕਾਲੋਂ ਜੀ, ਸਤਿ ਸ੍ਰੀ ਅਕਾਲ ਜੀ, ਤੁਸੀਂ ਆਉਣੇ ਰਹੋ ਜੀ। ਹਾਂਜੀ ਪ੍ਰਵੀਨ ਜੀ, ਸਵਾਗਤ ਹੈ ਤੁਹਾਡਾ। ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਵੀਰ ਜੀ। ਪਹਿਲਾਂ ਤਾਂ ਇੰਨੀਆਂ ਸਿਫਤਾਂ ਪ੍ਰਵੀਨ ਕਰਨ ਲਈ ਬਹੁਤ ਨਹੀਂ, ਦੇਖੋ ਸਿਫਤਾਂ ਤਾਂ ਅਸੀਂ ਨਹੀਂ ਕਰਦੇ ਜੀ, ਇਹ ਤਾਂ ਦੇਖੋ ਜਿਹੜਾ ਮਹਾਰਾਜ ਨੇ ਕਿਸੇ ਨੂੰ ਪ੍ਰਮਾਤਮਾ ਨੇ ਕਲਾ ਕਿਸੇ ਨੂੰ ਬਖਸ਼ੀ ਹੈ, ਕਿਸੇ ਨੇ ਰਚਨਾਵਾਂ ਸਾਂਝੀਆਂ ਕੀਤੀਆਂ ਨੇ, ਕਿਸੇ ਨੇ ਕਿਸੇ ਲਈ ਹੂਕ ਮਾਰੀ ਹੈ, ਕਿਸੇ ਨੇ ਸ਼ਹੀਦਾਂ ਨੂੰ ਯਾਦ ਕੀਤਾ ਹੈ, ਕਿਸੇ ਦਾ ਸੁਰ ਹੈ। ਸੋ ਜਿਹੜਾ ਤੁਹਾਡੇ ਚ ਕਲਾ, ਤੁਹਾਡੇ ਚ ਹੁਨਰ ਹੈ ਜੀ, ਉਹ ਤਾਂ ਅਸੀਂ ਨਾ ਕਹੀਏ ਦੁਨੀਆ ਕਹੂਗੀ ਜੀ। ਸਭ ਤੋਂ ਪਹਿਲਾਂ ਤਾਂ ਪੰਜਾਬ ਲਈ ਅਰਦਾਸ ਕਰਦੇ ਹਾਂ ਜੀ, ਕਿਉਂਕਿ ਬਹੁਤ ਜ਼ਿਆਦਾ ਭਾਰੀ ਹੈ ਜੀ ਇਸ ਵੇਲੇ ਪੰਜਾਬ ਤੇ ਦੂਜੀ ਗੱਲ ਤਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਦੀਆਂ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਹੋਣ ਜੀ। ਤੁਹਾਨੂੰ ਵੀ ਮੁਬਾਰਕ, ਸ਼ੁਕਰੀਆ ਸਾਰਿਆਂ ਨੂੰ। ਤੇ ਉਹੀ ਮੈਂ ਇੱਕ ਧਾਰਮਿਕ ਗੀਤ ਉਹਨਾਂ ਲਈ ਗੁਰੂ ਨਾਨਕ ਦੇਵ ਜੀ ਦਾ ਸਿਹਰਾ ਤੁਹਾਨੂੰ ਸੁਣਾਉਣ ਲੱਗੀ ਹਾਂ ਜੀ। ਜੀ ਜੀ। ਕਾਲੂ ਦੇ ਦਲਾਰਿਆ, ਤ੍ਰਿਪਤਾ ਦੇ ਤਾਰਿਆ, ਕਾਲੂ ਦੇ ਦਲਾਰਿਆ, ਤ੍ਰਿਪਤਾ ਦੇ ਤਾਰਿਆ, ਸੱਚੀ ਗੱਲ ਦੇਵਾਂ ਤੈਨੂੰ ਕਹਿ ਕੰਧ ਕੋਲੋਂ ਪਰਾਂ ਹੋ ਕੇ ਬੈ, ਭੈਣ ਤੇਰੀ ਨੇ ਸ਼ਗਨ ਮਨਾ ਕੇ ਕੋੜੀ ਹੋ ਚੜਾਇਆ, ਜਿਣ ਜੋਗਿਆ ਮੰਨ ਲੈ ਮੇਰੀ ਬੇਤ੍ਰਿਪਤਾ ਦੇ ਜਾਇਆ, ਮੈਂ ਹਾਂ ਡਰਦੀ ਖੁਸ਼ੀਆਂ ਦੇ ਵਿੱਚ ਗਮੀ ਨਾ ਜਾਵੇ ਪੈ, ਕੰਧ ਕੋਲੋਂ ਪਰਾਂ ਹੋ ਕੇ ਬੈ, ਨਾ ਏ ਲਿੱਤੀ ਨਾ ਏ ਪੋਚੀ, ਨਾ ਮੜਿਆ ਦੋ ਪੱਕੀ, ਸੱਚੀ ਗੱਲ ਕਹਿਣ ਤੋਂ ਕਾਕਾ ਮੈਂ ਕਦੀ ਨਾ ਚੱਕੀ, ਲੋਕੀ ਤਾਂ ਡਰਦੇ ਗੱਲ ਨਾ ਕਰਦੇ, ਮਾਈ ਨੇ ਸਕਦੀ ਰਹਿ ਕੰਧ ਕੋਲੋਂ ਪਰਾਂ ਹੋ ਕੇ ਬੈ, ਇਕੱਠੀਆਂ ਹੋ ਕੇ ਸ਼ਹਿਰ ਦੀਆਂ ਕੁੜੀਆਂ ਵੇਖਣ ਆਈਆਂ ਲਾੜਾ, ਮਾਰ ਦੇਣਗੇ ਕੰਧ ਨੂੰ ਧੱਕਾ ਪੈ ਜਾਊ ਹੋਰ ਪੁਆੜਾ, ਮਾਰ ਦੇਣਗੇ ਕੰਧ ਨੂੰ ਧੱਕਾ ਪੈ ਜਾਊ ਹੋਰ ਪੁਆੜਾ, ਰਾਹੂ ਕੇ ਤੂੰ ਚੰਦਰੇ ਬੜੇ ਨੇ, ਚੰਦਰੇ ਬੜੇ ਨੇ ਗਰੇ ਕੰਧ ਕੋਲੋਂ ਪਰਾਂ ਹੋ ਕੇ ਬੈ, ਸਤਿਗੁਰ ਬੋਲੇ ਸੁਣ ਲੈ ਮਾਤਾ, ਇਹ ਕੰਧ ਕਦੇ ਨਹੀਂ ਢਹਿਣੀ, ਰਹੂਗੀ ਚਾਰ ਜੁਗ ਖਲੋਤੀ ਮਾਂ ਤੈਨੂੰ ਕਹਿ ਕੰਧ ਕੋਲੋਂ ਪਰਾਂ ਹੋ ਕੇ ਬੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹ ਜੀ ਵਾਹ, ਰਾਣੀ ਕਾਲੋਂ ਜੀ, ਕਮਾਲ ਕਰਤੀ ਤੁਸੀਂ। ਹਾਂਜੀ,
ਬਹੁਤ ਧੰਨਵਾਦ ਜੀ। ਮੈਂ ਉਡੀਕ ਹੀ ਰਿਹਾ ਸੀ, ਮੈਂ ਕਿਹਾ ਪਹਿਲਾਂ ਪ੍ਰੋਫੈਸਰ ਸਾਹਿਬ ਨੂੰ ਤੇ ਮਨਜੀਤ ਸਿੰਘ ਗਿੱਲ ਜੀ ਨੂੰ ਆਪਣੀ ਜਿਹੜੀ ਟਿੱਪਣੀ ਉਹ ਕਰਨ ਦੇ, ਫਿਰ ਮੈਂ ਬਾਅਦ ਦੇ ਵਿੱਚ ਕਰੂੰਗਾ। ਹਾਂ ਜ਼ਰੂਰ ਕਰੋ। ਹਾਂਜੀ, ਨਹੀਂ ਬਿਲਕੁਲ ਬਹੁਤ ਸੋਹਣਾ ਧਾਰਮਿਕ ਗੀਤ ਇਹਨਾਂ ਨੇ। ਰਾਣੀ ਕਾਲੋ ਜੀ ਨੇ ਉਹ ਪੰਜਾਬੀ ਡੀਐਸਏ ਦੇ ਉੱਤੇ ਹਲੇ ਵੀ ਜਿਹੜੀਆਂ ਵੀਡੀਓਜ਼ ਪਈਆਂ ਨੇ, ਪ੍ਰੋਫੈਸਰ ਸਾਹਿਬ ਤੇ ਗਿੱਲ ਸਾਹਿਬ, ਯੁਵਾ ਸਿਟੀ ਨਗਰ ਕੀਰਤਨ ਤੇ ਸ਼ਾਇਦ ਇਹਨਾਂ ਨੇ ਗਾਇਆ ਸੀਗਾ ਇੱਕ ਧਾਰਮਿਕ ਗੀਤ, ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਸੀਗਾ ਉਹ। ਬਸ ਉਹ ਬਾ ਕਮਾਲ ਸੀ, ਉਹਦੇ ਲਈ ਲਫ਼ਜ਼ ਹੀ ਹੈ ਨਹੀਂ ਗੇ ਜੀ ਕਹਿਣ ਲਈ। ਤੇ ਪ੍ਰੋਫੈਸਰ ਸਾਹਿਬ ਮਨਜੀਤ ਸਿੰਘ ਗਿੱਲ ਜੀ, ਗਿੱਲ ਸਾਹਿਬ, ਜੇ ਤੁਹਾਡੀ ਇਜਾਜ਼ਤ ਹੋਵੇ ਤਾਂ ਆਪਾਂ ਇੱਕ ਬ੍ਰੇਕ ਦੇ ਲਈ ਰੁਕ ਲਈਏ ਜੀ, ਤੇ ਬ੍ਰੇਕ ਤੋਂ ਪਾਰ ਇਸੇ ਤਰ੍ਹਾਂ ਆਪਾਂ ਜਿਹੜੇ ਰਚਨਾਵਾਂ ਨੇ ਆਪਣੇ ਸਰੋਤਿਆਂ ਦੀਆਂ ਉਹ ਤੁਹਾਡੇ ਸਾਰਿਆਂ ਦੇ ਨਾਲ ਸਾਂਝੀਆਂ ਕਰਦੇ ਰਹਾਂਗੇ, ਤੁਹਾਡੀ ਇਜਾਜ਼ਤ ਦੇ ਨਾਲ ਪ੍ਰੋਫੈਸਰ ਸਾਹਿਬ। ਮਹਾਰਾਜ ਮਾਲਕ ਹੋ ਤੁਸੀਂ। ਜੀ ਬਹੁਤ ਧੰਨਵਾਦ। ਤੇ ਆਪਾਂ ਆਪਣੇ ਨਾਲ ਕਾਲਰ ਕਈ ਜੁੜੇ ਹੋਏ ਨੇ, ਤੇ ਉਹਨਾਂ ਨੂੰ ਬੇਨਤੀ ਹੈ ਵੀ ਉਹ ਥੋੜਾ ਜਿਹਾ ਪੇਸ਼ੈਂਸ ਬਣਾ ਕੇ ਰੱਖਣ। ਆਪਾਂ ਜਲਦ ਵਾਪਸੀ ਕਰਦੇ ਹਾਂ ਇੱਕ ਸ਼ਾਰਟ ਬ੍ਰੇਕ ਤੋਂ ਬਾਅਦ, ਤੇ ਬ੍ਰੇਕ ਤੋਂ ਪਾਰ ਉਹਨਾਂ ਦੀਆਂ ਰਚਨਾਵਾਂ ਨੂੰ ਆਪਾਂ ਪੰਜਾਬੀ ਡੀਐਸਏ ਦੇ ਇਸ ਮਾਧਿਅਮ ਰਾਹੀਂ, ਇਸ ਪ੍ਰੋਗਰਾਮ ਦੇ ਰਾਹੀਂ ਸਰੋਤਿਆਂ ਦੇ ਨਾਲ ਸਾਂਝਾ ਕਰਨ ਦਾ ਜਿਹੜਾ ਮੌਕਾ ਹੈ, ਤੇ ਆਪ ਵੀ ਸੁਣਾਂਗੇ, ਸਾਨੂੰ ਵੀ ਬੜਾ ਚੰਗਾ ਲੱਗੂਗਾ ਜੇ ਉਹ ਜੁੜੇ ਰਹਿਣਗੇ। ਤਾਂ ਇਸੇ ਤਰ੍ਹਾਂ ਉਹਨਾਂ ਦੀਆਂ ਰਚਨਾਵਾਂ ਨੂੰ ਜਿਹੜਾ ਆਪਾਂ ਸਰੋਤਿਆਂ ਤੱਕ ਪਹੁੰਚਦੀਆਂ ਕਰਾਂਗੇ। ਜੁੜੇ ਰਹੋ ਪੰਜਾਬੀ ਡੀਐਸਏ ਦੇ ਨਾਲ, ਤੇ ਜਲਦ ਵਾਪਸੀ ਕਰਦੇ ਹਾਂ ਆਪਾਂ ਇੱਕ
ਦਾ ਸਵਾਗਤ ਹੈ ਪ੍ਰੋਗਰਾਮ ਕਵੀ ਦਰਬਾਰ ਦੇ ਵਿੱਚ। ਤੁਸੀਂ ਜੁੜੇ ਹੋਏ ਹੋ ਪੰਜਾਬੀ DSA ਦੇ ਨਾਲ, ਤੇ ਆਪਣੇ ਨਾਲ ਇੱਕ ਵਾਰ ਮੁੜ ਤੋਂ ਆਪਣੇ ਪ੍ਰੋਗਰਾਮ ਦੇ ਰੀੜ੍ਹ ਦੀ ਹੱਡੀ, ਆਪਣੇ ਪ੍ਰੋਗਰਾਮ ਦੀ ਬੈਕਬੋਨ, ਜਿਹੜੇ ਦੋ ਅਹਿਮ ਸ਼ਖਸ ਨੇ, ਸ਼ਖਸੀਅਤਾਂ ਨੇ, ਉਹਨਾਂ ਨੂੰ ਆਪਾਂ ਜੀ ਆਇਆਂ ਨੂੰ ਕਹਿੰਦੇ ਹਾਂ, ਤੇ ਉਸ ਤੋਂ ਬਾਅਦ ਆਪਾਂ ਸਰੋਤਿਆਂ ਦੀਆਂ ਜਿਹੜੀਆਂ ਰਚਨਾਵਾਂ ਨੇ ਉਹਨਾਂ ਵੱਲ ਵਧਾਂਗੇ। ਸਭ ਤੋਂ ਪਹਿਲਾਂ ਪ੍ਰੋਫੈਸਰ ਸਾਹਿਬ ਸਤਿ ਸ਼੍ਰੀ ਅਕਾਲ, ਬ੍ਰੇਕ ਤੋਂ ਬਾਅਦ ਸਵਾਗਤ ਹੈ ਜੀ ਆਇਆਂ ਨੂੰ। ਪ੍ਰੋਫੈਸਰ ਸ਼ੇਰ ਸਿੰਘ ਕਮਲ ਜੀ ਆਇਆਂ ਨੂੰ ਜੀ, ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ ਜੀ। ਮਨਜੀਤ ਸਿੰਘ ਗਿੱਲ ਜੀ ਸਤਿ ਸ਼੍ਰੀ ਅਕਾਲ, ਬ੍ਰੇਕ ਤੋਂ ਬਾਅਦ ਆਇਆਂ ਨੂੰ ਜੀ। ਸਤਿ ਸ੍ਰੀ ਅਕਾਲ ਜੀ, ਬਹੁਤ ਬਹੁਤ ਸ਼ੁਕਰੀਆ ਤੁਹਾਡਾ ਜੀ। ਤੇ ਪ੍ਰੋਫੈਸਰ ਸਾਹਿਬ ਤੇ ਗਿੱਲ ਸਾਹਿਬ, ਜੇ ਆਪਾਂ ਤੁਹਾਡੀ ਇਜਾਜ਼ਤ ਹੋਵੇ ਤਾਂ ਆਪਾਂ ਅਗਲੇ ਜਿਹੜੇ ਆਪਣੇ ਸਰੋਤੇ ਜੁੜੇ ਹੋਏ ਨੇ ਆਪਣੇ ਨਾਲ, ਤੇ ਆਪਾਂ ਉਹਨਾਂ ਦੀਆਂ ਰਚਨਾਵਾਂ ਵੱਲ ਵੀ ਵਧੀਏ ਜੀ। ਜ਼ਰੂਰ ਜੀ। ਆਪਣੇ ਨਾਲ ਜੁੜੇ ਨੇ, ਬਹੁਤ ਧੰਨਵਾਦ ਇਹਨਾਂ ਦਾ। ਬਹੁਤ ਚਿਰ ਤੋਂ ਇਹਨਾਂ ਨੇ ਪੇਸ਼ੈਂਸ ਰੱਖੀ ਹੋਈ ਹੈ ਬਣਾ ਕੇ, ਤੇ ਰਚਨਾ ਸਾਂਝੀ ਕਰਨਗੇ। ਹੁਣ ਆਪਾਂ ਮੌਕਾ ਦਿੰਦੇ ਹਾਂ ਨਛੱਤਰ ਸਿੰਘ ਜੀ ਨੂੰ। ਨਛੱਤਰ ਸਿੰਘ ਜੀ ਬਹੁਤ ਧੰਨਵਾਦ, ਤੁਸੀਂ ਇੰਨਾ ਪੇਸ਼ੈਂਸ ਬਣਾ ਕੇ ਰੱਖਿਆ, ਤੇ ਹੁਣ ਤੁਸੀਂ ਆਉਣੇ ਰਹੋ ਜੀ। ਸਵਾਗਤ ਹੈ ਜੀ, ਧੰਨਵਾਦ ਬਹੁਤ ਬਹੁਤ ਤੁਹਾਡਾ। ਜੀ ਨਹੀਂ ਜੀ। ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੀ ਸਾਰੀ ਟੀਮ ਨੂੰ, ਪ੍ਰੋਫੈਸਰ ਸਾਹਿਬ ਜੀ, ਗਿੱਲ ਸਾਹਿਬ, ਇਹ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਤੇ ਕਵਿਤਾ ਮੈਂ ਸੁਣਾਉਣ ਲੱਗਾ ਤੁਹਾਡੇ ਪ੍ਰੋਗਰਾਮ ਦੇ ਵਿੱਚ, ਸਰਜੀਤ ਪਾਤਰ ਸਾਹਿਬ ਹੋਣਾ ਦੀ ਇਹ ਰਚਨਾ ਹੈ। ਵਾਹ ਜੀ। ਅੱਛਾ ਜੀ। ਤੇ ਕਵਿਤਾ ਥੋੜੀ ਜਿਹੀ ਲੰਬੀ ਹੈ, ਥੋੜੀ ਜਿਹੀ ਸਬਰ ਨਾਲ ਸੁਣਨੀ ਪੈਣੀ ਆ। ਜੇ ਤਾਂ ਟਾਈਮ ਹੈਗਾ ਤਾਂ ਮੈਂ ਸ਼ੁਰੂ ਕਰਾਂ, ਤੇ ਬਹੁਤੀ ਸ਼ੁਰੂ ਕਰੋ। ਤੁਸੀਂ ਆਪ ਹੀ ਸਿੱਖਿਆ ਤਾਂ ਸਿਆਣੇ ਹੋ, ਛੱਡਣੀ ਛੱਡ ਲੈਣੇ ਤੁਹਾਡੀ ਸਿਆਣੇ ਤਾਂ ਹੈ, ਪਰ ਵਿਚਾਰੇ ਅਧੂਰੀ ਛੱਡਣੀ ਵੀ ਜਿਹੜੀ ਹੁੰਦੀ ਹੈ ਨਾ, ਫਿਰ ਉਹਦਾ ਸਵਾਦ ਕਿਰਕਿਰਾ ਹੋ ਜਾਂਦਾ ਹੈ ਨਾ। ਤੇ ਇਸ ਕਰਕੇ ਮੈਂ ਚਾਹੁੰਦਾ ਵੀ ਇਹ ਸਾਰੀ ਦੀ ਸਾਰੀ ਜੇ ਸੁਣੀ ਜਾਵੇ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਆ। ਚਲੋ ਜੀ, ਠੀਕ ਹੈ ਫਿਰ। ਕਮਲ ਸਾਹਿਬ ਠੀਕ ਹੈ? ਹਾਂਜੀ ਪ੍ਰੋਫੈਸਰ ਸਾਹਿਬ ਜੀ ਠੀਕ ਹੈ ਜੀ। ਉਹਨਾਂ ਦੀ ਇਜਾਜ਼ਤ ਹੈ, ਤੇ ਗਿੱਲ ਸਾਹਿਬ ਦੀ ਵੀ ਇਜਾਜ਼ਤ। ਆ ਜਾਓ। ਓਕੇ ਜੀ, ਧੰਨਵਾਦ। ਹਾਂਜੀ। ਤੇ ਕਵਿਤਾ ਹੈ ਜੀ, ਟੀਵੀ ਦੇ ਚੈਨਲ ਬਦਲਦਿਆਂ। ਵਾਹ। ਟੀਵੀ ਦੇ ਚੈਨਲ ਬਦਲਦਿਆਂ, ਟੀਵੀ ਤੇ ਚੱਲ ਰਿਹਾ ਸੀ ਉਹੀ ਗੀਤ ਪਿਆਰਾ ਪਿਆਰਾ, सारे जहां से अच्छा हिंदुस्तान हमारा। टीवी ते चल रहा सी ओही गीत प्यारा प्यारा, सारे जहां से अच्छा हिंदुस्तान हमारा। अचानक ही सारे पासे पसरिया हनेरा, ते हनेरे विच डुब गया सारा ही पिंड मेरा। जी वाह वाह। ते किथे है मोमबत्ती इत्थे किते सी रखी, किथे है मोमबत्ती इत्थे किते सी रखी, है ओड़कां दी गर्मी लभां कितों मैं पक्षी। वाह। ते सब साज चुप हो गए ते आवाज टुट गई सी, ते अद्धा ना गीत मुक्या ते बिजली चली गई सी। अद्धा ना गीत मुक्या ते बिजली चली गई सी। लग्या है कट कोई जां फिर सड़िया है ट्रांसफार्मर। जी। लग्या है कट कोई जां फिर सड़िया है ट्रांसफार्मर। ते साडे देश विच रोज दा है यही हशर। वाह वाह। सारे गवांढ विच इहो शोर चल रहा सी, ते इस शोर दे विच मच्छरां दा राग रल रहा सी। इस शोर दे विच मच्छरां दा राग रल रहा सी। सही है। किसदे ने अंग किसदा है खून मिठा, किसदे ने अंग नंगे। किसदा है खून मिठा, किसदे ने अंग नंगे, है मौका बड़ा सुनहरी, साडे ने भाग चंगे। ਇਹ ਮੱਛਰ ਕਹਿ ਰਹੇ ਸੀ। ਜੀ ਜੀ ਜੀ। ਕਿਸ ਦਾ ਹੈ ਖੂਨ ਮਿੱਠਾ, ਕਿਸ ਦੇ ਨੇ ਭਾਗ, ਕਿਸ ਦੇ ਨੇ ਅੰਗ ਨੰਗੇ, ਹੈ ਮੌਕਾ ਬੜਾ ਸੁਨਹਿਰੀ, ਸਾਡੇ ਨੇ ਭਾਗ ਚੰਗੇ। ਜੀ। ਪਰ ਸ਼ੁਕਰ ਹੈ ਜੋ ਬੁਝੇ ਸੀ ਉਹ ਬਲਬ ਜਗ ਪਏ। ਸ਼ੁਕਰ ਹੈ ਜੋ ਬੁਝੇ ਸੀ ਉਹ ਬਲਬ ਜਗ ਪਏ, ਫਿਰ ਜਗ ਪਏ। ਵਾਹ। ਤੇ ਸਾਰੇ ਹੀ ਆ ਗਈ ਬਈ ਆ ਗਈ, ਸਾਰੇ ਹੀ ਕਹਿਣ ਲੱਗ ਪਏ।
ਆ ਗਈ ਬਈ ਆ ਗਈ, ਸਾਰੇ ਹੀ ਕਹਿਣ ਲੱਗ ਪਏ ਜੀ। ਤੇ ਫਿਰ ਬੋਲ ਉੱਠਿਆ ਟੀਵੀ, ਫਿਰ ਬੋਲ ਉੱਠਿਆ ਟੀਵੀ ਤੇ ਖਬਰਾਂ ਦਾ ਵਕਤ ਹੋਇਆ ਤੇ ਹਰ ਖਬਰ ਤੱਕ ਕੇ ਦਿਲ ਦਿਲ ਵਿੱਚ ਰੋਇਆ ਜੀ। ਹਰ ਖਬਰ ਤੱਕ ਕੇ ਦਿਲ ਵਿੱਚ ਰੋਇਆ। ਕਿਧਰੇ ਢਹਿ ਰਹੀ ਸੀ ਮਸਜਿਦ, ਕਿਧਰੇ ਢਹਿ ਰਹੀ ਸੀ ਮਸਜਿਦ, ਕੋਈ ਤਖਤ ਮਿਣ ਰਿਹਾ ਸੀ, ਕੋਈ ਗਿਣ ਰਿਹਾ ਸੀ ਲਾਸ਼ਾਂ ਤੇ ਕੋਈ ਵੋਟ ਗਿਣ ਰਿਹਾ ਸੀ। ਵਾਹ ਵਾਹ। ਕੋਈ ਭੁੱਖਾ ਮਰ ਰਿਹਾ ਸੀ ਤੇ ਕਿਤੇ ਫਸਲ ਰੁਲ ਰਹੀ ਸੀ ਤੇ ਕਿਤੇ ਅੰਗ ਵਿਕ ਰਹੇ ਸੀ ਤੇ ਕਿਤੇ ਜਾਨ ਤੁਲ ਰਹੀ ਸੀ। ਕਿਤੇ ਵਿਛ ਰਹੇ ਗਲੀਚੇ ਤੇ ਕਿਤੇ ਪੈਰ ਜਲ ਰਹੇ ਸੀ ਤੇ ਕਿਤੇ ਰੇਲ ਜਲ ਰਹੀ ਸੀ ਤੇ ਕਿਤੇ ਟਾਇਰ ਜਲ ਰਹੇ ਸੀ। ਵਾਹ। ਬਦਲੋ ਜੀ ਬਦਲੋ ਚੈਨਲ, ਬਦਲੋ ਜੀ ਬਦਲੋ ਚੈਨਲ, ਇਹ ਹੋਰ ਤੱਕ ਨਾ ਹੋਵੇ ਇਸ ਦੇਸ਼ ਦੀ ਦਸ਼ਾ ਤੇ ਕਿੰਨਾ ਕੁ ਕੋਈ ਰੋਵੇ। ਵਾਹ। ਇਸ ਦੇਸ਼ ਦੀ ਦਸ਼ਾ ਤੇ ਕਿੰਨਾ ਕੁ ਕੋਈ ਰੋਵੇ। ਚੈਨਲ ਬਦਲ ਕੇ ਤੱਕਿਆ, ਇੱਕ ਨਾਚ ਚੱਲ ਰਿਹਾ ਸੀ। ਠੀਕ ਆ। ਵਾਹ। ਚੈਨਲ ਬਦਲ ਕੇ ਤੱਕਿਆ, ਇੱਕ ਨਾਚ ਚੱਲ ਰਿਹਾ ਸੀ। ਮਿਰਗਾਂ ਦੀ ਪਿਆਸ ਖਾਤਰ ਮਿਰਗ ਜਲ ਨਿਕਲ ਰਿਹਾ ਸੀ ਤੇ ਕੱਪੜਿਆਂ ਦੇ ਵਿੱਚੋਂ ਹਰ ਤਨ ਨਿਕਲ ਰਿਹਾ ਸੀ ਤੇ ਸਾਰੇ ਹੀ ਮਸਲਿਆਂ ਦਾ ਇਹ ਹੱਲ ਨਿਕਲ ਰਿਹਾ ਸੀ। ਕਿਤੇ ਉੱਡ ਰਿਹਾ ਸੀ ਓੜਨ ਤੇ ਕਿਤੇ ਸੜਕ ਦਾ ਸ਼ਰਾਰਾ, ਕਿਤੇ ਚੜ ਰਹੀ ਸੀ ਚੋਲੀ ਤੇ ਕਿਤੇ ਗਿਰ ਰਿਹਾ ਗਰਾਰਾ। ਤੇ ਟੱਬਰ ਦੇ ਵਿੱਚ ਬੈਠਾ ਬਾਪੂ ਕਿਉਂ ਨਾ ਕਹੇ ਵਿਚਾਰਾ, सारे जहां से अच्छा हिंदुस्तान हमारा। क्या बात। टब्बर दे विच बैठा बापू क्यों ना कहे बेचारा, ते सारे जहां से अच्छा हिंदुस्तान हमारा। ते बदलो जी बदलो चैनल, ना शर्म ना हया है। बदलो जी बदलो चैनल जी, ना शर्म ना हया है। ना रूह रही ना दिल ही, बस जिस्म रह गया है। ना रूह रही ना दिल ही, बस जिस्म रह गया है जी। चैनल बदल के तकिया, एक चल रहा सी नाटक। चैनल बदल के तकिया, एक चल रहा सी नाटक ते एक सुलझदी कहानी ते बल रहा सी नाटक। एक सुलझदी कहानी ते बल रहा सी नाटक। एक नार कह रही सी, करो ना मैनू विच शामिल। हरगिज़ नहीं मैं बनना अपनी धी दी मैं कातर। हरगिज़ नहीं बनना अपनी धी दी मैं कातर। जे होर कोई धी नू मारे तां धी मां दे कोल जावे, ते जे मां ही धी नू मारे तां धी किहदे कोल जावे जी। जे मां ही धी नू मारे तां धी किहदे कोल जावे। ते सस कह रही सी, चुप कर नी तू, एवें ना कर बहुते नखरे। ते सस कह रही सी, एवें ना कर नी तू बहुते नखरे, सारे ही करदे इदां आपां ना कोई बखरे। सारे ही करदे इदां आपां ना कोई बखरे जी। ते हरगिज़ नहीं मैं जम्मण देना इस घर च पत्थर दोबारा। हरगिज़ नहीं मैं जम्मण देना इस घर च पत्थर दोबारा। सारे जहां से अच्छा हिंदुस्तान हमारा। ते चैनल बदल के की सी, दो शख्स खह रहे सन। चैनल बदल के की सी, दो शख्स खह रहे सन। एक पार्टी दे नेता दूजे नू कह रहे सन, की होया जे खा लिया मैं पुल दा सीमेंट ते रेता सारा,
ਤੂੰ ਵੀ ਤਾਂ ਖਾਦਾ ਸਾਰਾ ਹੀ ਡੰਗਰਾਂ ਦਾ ਚਾਰਾ। ਕੀ ਹੋ ਗਿਆ ਜੇ ਖਾ ਲਿਆ ਮੈਂ ਪੁੱਲ ਦਾ ਸੀਮੈਂਟ ਤੇ ਰੇਤਾ ਸਾਰਾ, ਸੀਮੈਂਟ ਤੇ ਸਰੀਆ, ਸੀਮੈਂਟ ਤੇ ਰੇਤਾ ਨਹੀਂ, ਸੀਮੈਂਟ ਤੇ ਸਰੀਆ ਸਾਰਾ। ਤੂੰ ਵੀ ਤਾਂ ਖਾਦਾ ਡੰਗਰਾਂ ਦਾ ਚਾਰਾ, ਸਾਰਾ ਚਾਰਾ। ਵਾਹ। ਤੇ ਬਦਲੋ ਜੀ ਬਦਲੋ ਚੈਨਲ, ਬਦਲੋ ਜੀ ਬਦਲੋ ਚੈਨਲ, ਇਹ ਰੋਜ਼ ਦਾ ਹੀ ਰੋਣਾ। ਜਿਸ ਦੇਸ਼ ਦੇ ਅਜਿਹੇ ਨੇਤਾ ਉਸ ਦੇਸ਼ ਦਾ ਕੀ ਹੋਣਾ। ਸਹੀ ਹੈ। ਜਿਸ ਦੇਸ਼ ਦੇ ਅਜਿਹੇ ਨੇਤਾ ਉਸ ਦੇਸ਼ ਦਾ ਕੀ ਹੋਣਾ। ਤੇ ਬੰਦ ਕਰੋ ਇਹ ਟੀਵੀ, ਕਿਤੇ ਹਾਲਾਤ ਇਹ ਸਾਡੇ ਬਣ ਜਾਣ ਨਾ ਸਦੀਵੀ। ਸਹੀ ਹੈ। ਉੱਠੋ ਤੇ ਉੱਠ ਕੇ ਇਸ ਦੇਸ਼ ਨੂੰ ਬਦਲੀਏ। ਵਾਹ। ਕੀ ਦੇਖਦੇ ਹੋ ਬਾਰ-ਬਾਰ ਚੈਨਲ ਬਦਲ ਕੇ। ਉੱਠੋ ਤੇ ਉੱਠ ਕੇ ਕਰੀਏ ਕੋਈ ਚਾਰਾ, ਮੁੱਢੋਂ ਹੀ ਬਦਲੀਏ ਇਸ ਦੇਸ਼ ਦਾ ਨਿਜ਼ਾਮ ਸਾਰਾ। ਉੱਠੋ ਤੇ ਉੱਠ ਕੇ ਕਰੀਏ ਕੋਈ ਚਾਰਾ, ਮੁੱਢੋਂ ਹੀ ਬਦਲੀਏ ਇਸ ਦੇਸ਼ ਦਾ ਨਿਜ਼ਾਮ ਸਾਰਾ। ਜੀ। ਤੇ ਹਰ ਇੱਕ ਨੂੰ ਇੱਕ ਦੂਜੇ ਦਾ ਹੋਵੇ ਰੱਬ ਜਿਹਾ ਸਹਾਰਾ। ਤੇ ਸਾਰਿਆਂ ਦੇ ਦਿਲ ਚ ਵਗੇ ਪਾਵਨ ਪ੍ਰੀਤ ਧਾਰਾ। ਵਾਹ। ਤੇ ਹਰ ਇੱਕ ਦੇ ਹੋਠਾਂ ਤੇ ਸਰਕੇ ਇਹ, ਹਰ ਇੱਕ ਦੇ ਹੋਠਾਂ ਤੇ ਇਹ, ਸੌਰੀ ਕੋਈ ਨਾ ਅਖੀਰ ਤੇ ਆ ਕੇ ਥੋੜਾ ਜਿਹਾ ਨਾ। ਹਾਂਜੀ ਕੋਈ ਨਾ, ਕਿਉਂਕਿ ਕਵਿਤਾ ਲੰਬੀ ਸੀ, ਲੰਬੀ ਬਹੁਤ ਬਣਾਈ ਆ ਸਾਰੀ। ਹਾਂਜੀ ਤੇ ਇਸ ਕਰਕੇ ਨਾ ਥੋੜਾ ਜਿਹਾ ਕਾਈ ਹੋ ਗਈ ਮਾੜੀ ਜੀ। ਹਾਂਜੀ ਕੋਈ ਨਹੀਂ। ਪਰ ਨਛੱਤਰ ਸਿੰਘ ਜੀ ਬਹੁਤ ਖੂਬ। ਸਾਰੇ ਅਖੀਰ ਸਾਰੇ ਜਹਾਂ ਸੇ ਅੱਛਾ ਹਿੰਦੁਸਤਾਨ। ਮੈਂ ਹਰ ਇੱਕ ਨੂੰ ਇਹ ਲੱਗੇ ਲਫ਼ਜ਼ ਪਿਆਰਾ ਪਿਆਰਾ, ਹਰ ਇੱਕ ਨੂੰ ਲੱਗੇ ਗੀਤ ਪਿਆਰਾ ਪਿਆਰਾ, ਸਾਰੇ ਜਹਾਂ ਸੇ ਅੱਛਾ ਹਿੰਦੁਸਤਾਨ, ਸਾਰੇ ਜਹਾਂ ਸੇ ਅੱਛਾ ਹਿੰਦੁਸਤਾਨ ਹਮਾਰਾ। ਇਹ ਇਹਨਾਂ ਨੇ ਨਾ ਕਿਤੇ ਮੈਂ ਇਹਨਾਂ ਦੀ ਮਹਿਫਲ ਦੇ ਵਿੱਚ ਇੰਗਲੈਂਡ ਦੇ ਵਿੱਚ ਗਏ ਹੋਏ ਸੀ, ਉੱਥੇ ਇਹਨਾਂ ਦੀ ਮਹਿਫਲ 'ਚ ਸੁਣਾਈ ਸੀ। ਹਾਂਜੀ। ਤੇ ਉਹ ਫਿਰ ਮੈਨੂੰ ਲਿਖੀ ਹੋਈ ਤਾਂ ਨਹੀਂ ਲੱਭੀ ਕਿਤੋਂ, ਫਿਰ ਮੈਂ ਉਹ ਇਹਨਾਂ ਦੀ ਆਵਾਜ਼ ਸੁਣ ਕੇ ਉਹ ਯਾਦ ਕੀਤੀ। ਹਾਂਜੀ। ਤੇ ਫਿਰ ਉਹ ਤੁਹਾਡੇ ਨਾਲ ਸਾਂਝੀ ਕੀਤੀ ਹੈ। ਵਾਹ ਜੀ, ਬਹੁਤ ਸ਼ੁਕਰੀਆ ਤੁਹਾਡਾ ਜੀ। ਕੋਈ ਨਵੀਂ ਸਾਨੂੰ ਚੀਜ਼ ਸੁਣਾਈ ਹੈ। ਹਾਂਜੀ। ਥੈਂਕ ਯੂ ਨਛੱਤਰ ਸਿੰਘ। ਸਰਚ ਤੋਂ ਬਾਅਦ ਕੋਈ ਜਿਹੜੀ ਚੀਜ਼ ਸੁਣਾਓਗੇ ਉਹ ਨੈਚੁਰਲੀ ਉਹਦੀ ਵੈਲਿਊ ਬਹੁਤ ਹੁੰਦੀ ਹੈ। ਹਾਂਜੀ ਬਿਲਕੁਲ ਜੀ। ਤੇ ਆਪਣੇ ਅਗਲੇ ਕਾਲਰ ਨੇ ਪ੍ਰੋਫੈਸਰ ਸਾਹਿਬ ਤੇ ਗਿੱਲ ਸਾਹਿਬ ਬਲਦੇਵ ਸਿੰਘ ਜੀ। ਬਲਦੇਵ ਸਿੰਘ ਜੀ ਸਤਿ ਸ਼੍ਰੀ ਅਕਾਲ, ਤੁਸੀਂ ਆਉਣੇ ਰਹੋ ਜੀ। ਆਓ ਜੀ। ਹਾਂ ਜੀ ਬਲਦੇਵ ਜੀ। ਹਾਂਜੀ ਬਲਦੇਵ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਾਰੇ ਪ੍ਰਬੰਧਕਾਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਜੀ, ਤੇ ਸਰੋਤੇ ਨੂੰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ। ਮੈਂ ਪਹਿਲੇ ਤੁਹਾਨੂੰ ਕਵਿਤਾ ਸੁਣਾਵਾਂਗਾ ਜੀ, ਉਸ ਤੋਂ ਬਾਅਦ ਤੁਹਾਡੇ ਕੋਲ ਟਾਈਮ ਹੋਇਆ ਤਾਂ ਮੈਂ ਦੂਜੀ ਸੁਣਾਵਾਂਗਾ। ਪਰ ਪਹਿਲੀ ਕਵਿਤਾ ਮੈਂ ਪੰਜਾਬ ਤੇ ਲਿਖੀ ਹੈ ਜੀ, ਤੇ ਮੈਨੂੰ ਉਮੀਦ ਹੈ ਕਿ ਤੁਹਾਨੂੰ ਪਸੰਦ ਆਵੇਗੀ ਜੀ। ਇਹ ਕਵਿਤਾ ਕੁਝ ਇਸ ਤਰ੍ਹਾਂ ਬਣੀ ਹੈ ਜੀ। ਇਹ ਮੇਰਾ ਪੰਜਾਬ ਸੀ, ਬੜਾ ਸੋਹਣਾ ਮਨਮੋਹਣਾ ਪੰਜਾਬ ਸੀ, ਪਾਣੀ ਉਹਦਾ ਅੰਮ੍ਰਿਤ ਸੀ ਤੇ ਉਪਜ ਉਹਦੀ ਜੰਨਤ ਸੀ। ਮੁੰਡਿਆਂ ਦਾ ਜੁੱਸਾ ਰੂਹਾਨੀ ਸੀ ਤੇ ਕੁੜੀਆਂ ਵੀ ਬੜੀਆਂ ਅਰਮਾਨੀ ਸੀ। ਬੱਚੇ ਡੰਡ ਪਲਾਂਗੜਾ ਖੇਡਦੇ ਸੀ, ਬਾਂਦਰ ਕੀਲਾ ਖੇਡਦੇ ਸੀ, ਰੁੱਖਾਂ ਦੀ ਛਾਵੇਂ ਬਹਿੰਦੇ ਸੀ, ਪਿੰਕਾਂ ਦੇ ਝੂਟੇ ਲੈਂਦੇ ਸੀ। ਕੁਝ ਇੱਧਰ ਦੀਆਂ ਕੁਝ ਉੱਧਰ ਦੀਆਂ ਕਹਿੰਦੇ ਸੀ, ਆਪਸ ਵਿੱਚ ਬੜਾ ਮਿਲਾਪ ਸੀ, ਦਿਲਾਂ ਵਿੱਚ ਨਾ ਕੋਈ ਪਾਪ ਸੀ। ਆ ਜਾਵੇ ਤੂੰ ਆਉਂਦਾ ਨਹੀਂ, ਆਉਂਦਾ ਏ ਤੇ ਕੋਈ ਬਾਤ ਪਾਉਂਦਾ ਨਹੀਂ, ਰੱਬ ਕਰੇ ਸਭ ਖੈਰ ਹੈ, ਉਹਦੀ ਦੀ ਤੇਰੇ ਤੇ ਮਿਹਰ ਹੈ, ਉਸਦੀ ਤੇਰੇ ਤੇ ਮਿਹਰ ਹੈ। ਲੋਕ ਬਦੋ ਬਦੀ ਕੋਲ ਬਿਠਾਉਂਦੇ ਸੀ, ਆਪਸ ਵਿੱਚ ਸਾਂਝ ਪਾਉਂਦੇ ਸੀ। ਜਦੋਂ ਕੋਈ ਸ਼ਾਦੀ ਜਾਂ ਸਤਾਪ ਆਉਂਦਾ ਸੀ, ਰਿਸ਼ਤਿਆਂ ਦਾ ਹੜ ਆ ਜਾਂਦਾ ਸੀ। ਇਹ ਚਾਚੀ ਹੈ, ਉਹ ਤਾਈ ਹੈ, ਇਹ ਭੂਆ ਹੈ, ਉਹ ਮਾਸੀ ਹੈ। ਸਭਨਾਂ ਦੀ ਆਪਣੀ ਥਾਂ ਸੀ ਤੇ ਦਿਲਾਂ ਵਿੱਚ ਬੜਾ ਇਹਤਰਾਮ ਸੀ। ਅਸੀਂ ਆਪਣਿਆਂ ਦੇ ਵਿੱਚ ਬੜੇ ਹੋਏ ਸੀ। ਕੀ ਹੋਇਆ ਮੇਰੇ ਪੰਜਾਬ ਨੂੰ, ਜਿੱਥੇ ਗੁਰੂਆਂ ਨੇ ਵਾਰੇ ਸਿੰਘ ਸੀ, ਜਿੱਥੇ ਸਿੰਘ ਵੀ ਹੁੰਦੇ ਜਿਉਂਦੇ ਸਿੰਘ ਸੀ, ਜਿੱਥੇ ਕੁੜੀਆਂ ਦਾ ਸਤਿਕਾਰ ਸੀ, ਬਜ਼ੁਰਗਾਂ ਨਾਲ ਪਿਆਰ ਸੀ, ਜਿੱਥੇ ਹਿੰਦੂ ਸਿੱਖ ਮੁਸਲਮਾਨ ਭਾਈ ਸੀ ਤੇ ਨਫ਼ਰਤਾਂ ਨਾਲ ਲੜਾਈ ਸੀ। ਕੌਣ ਉਸ ਨੂੰ ਪੰਜਾਬ ਨੂੰ ਖਾ ਗਿਆ, ਕੌਣ ਨਸ਼ਾ ਇਸ ਵਿੱਚ ਨਿਸਾਰ ਗਿਆ। ਖੂਨਾਂ ਵਿੱਚ ਜਿੱਥੇ ਜਜ਼ਬਾ ਸੀ, ਕੁਝ ਕਰ ਸਕਣ ਦਾ ਜਜ਼ਬਾ ਸੀ, ਉੱਥੇ ਚਿੱਟੇ ਨੇ ਥਾਂ ਪਾਈ ਹੈ, ਨਸ਼ਿਆਂ ਨੇ ਜਵਾਨੀ ਖਾਈ ਹੈ। ਹੁਣ ਮੌਜ ਮਸਤੀ ਨੂੰ ਪਹਿਲ ਹੈ ਤੇ ਅਸੂਲਾਂ ਦਾ ਹੁਣ ਦਹਨ ਹੈ। ਹੁਣ ਚਾਚੇ ਤਾਏ ਕੋਈ ਨਹੀਂ, ਸਭ ਦੀ ਆਪਣੀ ਆਪਣੀ ਰਹਿਣ ਹੈ।
ਹੁਣ ਕੋਈ ਕਿਸੇ ਨੂੰ ਬੁਲਾਉਂਦਾ ਨਹੀਂ, ਕੋਈ ਨਵੀਂ ਸਾਂਝ ਪਾਉਂਦਾ ਨਹੀਂ। ਹੁਣ ਸਾਰਾ ਕਾਲਾ ਮਾਲਾ ਏ, ਝੂਠੇ ਦਾ ਬੋਲ ਬਾਲਾ ਏ, ਸੱਚੇ ਦੀ ਕੋਈ ਹੁਣ ਕਦਰ ਨਹੀਂ, ਉਹਦਾ ਚੁੱਡੂ ਬਾਲਾ ਏ। ਲਾਲਚਾਂ ਦੀਆਂ ਲੜਾਈਆਂ ਨੇ ਤੇ ਅਸੀਂ ਕਦਰਾਂ ਹੁਣ ਘਟਾਈਆਂ ਨੇ। ਡਰਦਾ ਹਾਂ ਵਾਪਸ ਜਾਣ ਨੂੰ, ਇਸ ਨਵੇਂ ਪੰਜਾਬ ਨੂੰ ਜਾਣ ਨੂੰ। ਮੇਰਾ ਜੇ ਇਹ ਸੁਪਨਾ ਵੀ ਟੁੱਟ ਗਿਆ, ਮੈਂ ਤਾਂ ਜਿਉਂਦਾ ਜੀ ਹੀ ਮੁੱਕ ਗਿਆ। ਇਹ ਕਵਿਤਾ ਸੀ ਜੀ ਮੇਰੀ। ਸ਼ੁਕਰੀਆ ਤੁਹਾਡਾ ਜੀ। ਤੇ ਆਪਾਂ ਹਾਂਜੀ ਆਪਣੇ ਨਾਲ ਕਾਲਰ ਕੁਝ ਹੋਰ ਹਾਂਜੀ ਦੱਸ ਦਿਓ ਉਹਨਾਂ ਨੂੰ ਤੁਸੀਂ ਪ੍ਰਵੀਨ ਜੀ, ਦੱਸ ਦਿਓ। ਮੈਂ ਕਿਹਾ ਕਾਲਰ ਹੋਰ ਵੀ ਜੁੜੇ ਨੇ, ਆਪਾਂ ਉਹਨਾਂ ਨੂੰ ਮੌਕਾ ਦੇ ਲਈਏ ਜੀ ਤੇ ਦੁਬਾਰਾ ਫੇਰ ਆਪਾਂ ਇਹਨਾਂ ਨੂੰ ਉਸ ਤਰ੍ਹਾਂ ਕਰੋ। ਅਗਲੀ ਵਾਰੀ ਤੁਹਾਨੂੰ ਕਵਿਤਾ ਜ਼ਰੂਰ ਜਿੰਨੀਆਂ ਕਹੋਗੇ ਸੁਣ ਲਾਂਗੇ। ਥੋੜਾ ਟਾਈਮ ਦੀ ਤੁਸੀਂ ਹੋਲਡ ਕਰ ਲਓ, ਆਪਾਂ ਨੂੰ ਖਿਆਲ ਰੱਖਣਾ। ਬਲਦੇਵ ਸਿੰਘ ਜੀ ਹੋਲਡ ਕਰ ਲਓ, ਆਪਾਂ ਦੁਬਾਰਾ ਤੁਹਾਡੇ ਵੱਲ ਆ ਜਾਵਾਂਗੇ ਜੀ। ਇਹ ਕਵਿਤਾ ਬਾਕਮਾਲ ਸੀ, ਇਹ ਰਚਨਾ ਤੁਹਾਡੀ ਬਾਕਮਾਲ ਸੀ, ਤੁਸੀਂ ਹੋਲਡ ਕਰ ਲਓ। ਬਿਲਕੁਲ ਜੀ। ਤੇ ਪ੍ਰੋਫੈਸਰ ਸਾਹਿਬ ਤੇ ਗਿੱਲ ਸਾਹਿਬ, ਵੇਲਾ ਇੱਕ ਹੋਰ ਬ੍ਰੇਕ ਦਾ ਵੀ ਹੋ ਗਿਆ ਜੀ ਤੇ ਆਪਣੇ ਨਾਲ ਆਪਣੇ ਨਾਲ ਕਾਲਰ ਜੁੜੇ ਨੇ ਤੇ ਬੇਨਤੀ ਉਹਨਾਂ ਨੂੰ ਇੱਕ ਵਾਰੀ ਫੇਰ ਅਰਜ਼ ਕਰਨੀ ਪੈਣੀ ਆਪਾਂ ਨੂੰ ਕਿ ਬਈ ਤੁਸੀਂ ਜੁੜੇ ਰਹੋ ਇਸੇ ਤਰ੍ਹਾਂ। ਆਪਾਂ ਇੱਕ ਸ਼ਾਰਟ ਬ੍ਰੇਕ ਤੋਂ ਬਾਅਦ ਪਰਤਦੇ ਹਾਂ ਤੇ ਉਸ ਤੋਂ ਬਾਅਦ ਜਿੰਨੇ ਵੀ ਕਾਲਰ ਜੁੜੇ ਹੋਏ ਨੇ ਉਹਨਾਂ ਦੀਆਂ ਰਚਨਾਵਾਂ ਨੂੰ ਆਪਾਂ ਪ੍ਰੋਗਰਾਮ ਦੇ ਵਿੱਚ ਸਰੋਤਿਆਂ ਤੱਕ ਪਹੁੰਚਦਿਆਂ ਕਰਾਂਗੇ ਜੀ। ਜ਼ਰੂਰ ਜੀ। ਮਿਲਦੇ ਹਾਂ ਜੀ ਇੱਕ ਬ੍ਰੇਕ ਤੋਂ ਬਾਅਦ। ਤੁਸੀਂ ਵੀ ਜੇਕਰ ਕੋਈ ਰਚਨਾ ਇਸੇ ਤਰ੍ਹਾਂ ਆਪਣੀ ਕੋਈ ਸੰਗੀਤਕ ਕੋਈ ਸ਼ੇਅਰ, ਕੋਈ ਰਚਨਾ, ਕੋਈ ਕਵਿਤਾ ਸਾਂਝੀ ਕਰਨਾ ਚਾਹੁੰਦੇ ਹੋ ਪੰਜਾਬੀ ਰੇਡੀਓ ਇਸੇ ਦੇ ਇਸ ਪ੍ਰੋਗਰਾਮ ਦੇ ਵਿੱਚ, ਜਿਸ ਦੇ ਵਿੱਚ ਆਪਣੇ ਨਾਲ ਜੁੜਦੇ ਨੇ ਹਮੇਸ਼ਾ ਦੀ ਤਰ੍ਹਾਂ ਪ੍ਰੋਫੈਸਰ ਸ਼ੇਰ ਸਿੰਘ ਕੰਵਲ ਜੀ ਤੇ ਨਾਲ ਹੁੰਦਾ ਸਾਥ ਆਪਣੇ ਮਨਜੀਤ ਸਿੰਘ ਗਿੱਲ ਜੀ ਦਾ। ਤੇ ਇਸ ਪ੍ਰੋਗਰਾਮ ਦੇ ਵਿੱਚ ਤੁਸੀਂ ਵੀ ਆਪਣੀ ਰਚਨਾ ਜਿਹੜੀ ਹੈ ਸਾਡੇ ਨਾਲ ਸਾਂਝੀ ਕਰ ਸਕਦੇ ਹੋ। 408-272 ਸਟੂਡੀਓ ਦਾ ਨੰਬਰ ਹੈ। ਜਲਦ ਵਾਪਸੀ ਕਰਦੇ ਹਾਂ ਇੱਕ ਸ਼ਾਰਟ ਬ੍ਰੇਕ ਤੋਂ ਬਾਅਦ ਤੇ ਇਸੇ ਤਰ੍ਹਾਂ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।
ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਕਵੀ ਦਰਬਾਰ ਦੇ ਵਿੱਚ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਐਸਏ ਦੇ ਨਾਲ ਤੇ ਆਪਣੇ ਨਾਲ ਇੱਕ ਵਾਰ ਮੁੜ ਤੋਂ ਜੁੜ ਚੁੱਕੇ ਨੇ ਪ੍ਰੋਫੈਸਰ ਸ਼ੇਰ ਸਿੰਘ ਕੰਵਲ ਜੀ। ਪ੍ਰੋਫੈਸਰ ਸਾਹਿਬ, ਬ੍ਰੇਕ ਤੋਂ ਬਾਅਦ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਪ੍ਰੋਫੈਸਰ ਸਾਹਿਬ, ਬ੍ਰੇਕ ਤੋਂ ਬਾਅਦ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਆਪਣੇ ਨਾਲ ਜੁੜੇ ਨੇ ਮਨਜੀਤ ਸਿੰਘ ਗਿੱਲ ਜੀ। ਮਨਜੀਤ ਸਿੰਘ ਗਿੱਲ ਜੀ, ਬ੍ਰੇਕ ਤੋਂ ਬਾਅਦ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ ਜੀ। ਬਹੁਤ ਬਹੁਤ ਸ਼ੁਕਰੀਆ ਤੁਹਾਡਾ ਪ੍ਰਵੀਨ ਜੀ। ਜੀ ਜੀ। ਤੇ ਪ੍ਰੋਫੈਸਰ ਸਾਹਿਬ, ਆਪਾਂ ਨੇ ਨਾਲ ਕੁਛ ਹੋਰ ਕਾਲਰ ਜਿਹੜੇ ਨੇ ਜੁੜੇ ਹੋਏ ਨੇ ਤੇ ਆਪਾਂ ਉਹਨਾਂ ਦੀਆਂ ਰਚਨਾਵਾਂ ਨੂੰ ਵੀ ਪ੍ਰੋਗਰਾਮ ਦੇ ਵਿੱਚ ਸਰੋਤਿਆਂ ਤੱਕ ਪਹੁੰਚਦੀਆਂ ਕਰਦੇ ਹਾਂ ਜੀ। ਹਾਂਜੀ ਜੀ। ਆਪਣੇ ਨਾਲ ਜੁੜੇ ਨੇ ਦਿਲਪ੍ਰੀਤ ਮਾਨ ਜੀ। ਦਿਲਪ੍ਰੀਤ ਮਾਨ ਜੀ, ਸਤਿ ਸ਼੍ਰੀ ਅਕਾਲ, ਤੁਸੀਂ ਆਉਣੇ ਰਹੋ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਜੀ ਤੁਹਾਡਾ। ਹਾਂਜੀ, ਪ੍ਰੋਫੈਸਰ ਕਮਲ ਜੀ ਤੇ ਮਨਜੀਤ ਗਿੱਲ, ਪ੍ਰਵੀਨ ਸ਼ਰਮਾ ਜੀ ਜੀ, ਸਾਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਤੇ ਸਾਰੀ ਟੀਮ ਨੂੰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਇੱਕ ਗੀਤ ਹੈਗਾ ਜੀ, ਮੈਂ ਕਾਫੀ ਦੇਰ ਦਾ ਲਿਖਿਆ ਹੈ, ਰੋਮਾਂਟਿਕ ਜਿਹਾ ਗਾਣਾ ਹੈ। ਕਿਆ ਬਾਤ ਹੈ। ਠੰਡੀ ਹਵਾ ਦੇ ਬੁੱਲਿਆਂ ਚੋਂ ਮਹਿਕ ਤੇਰੀ ਆਉਂਦੀ ਹੈ ਜੀ। ਠੰਡੀ ਹਵਾ ਦੇ ਬੁੱਲਿਆਂ ਚੋਂ ਮਹਿਕ ਤੇਰੀ ਆਉਂਦੀ ਹੈ, ਬਣ ਕੇ ਝੋਂਕਾ ਪਿਆਰ ਦਾ ਦਿਲ ਮੇਰਾ ਲੁਭਾਉਂਦੀ ਹੈ। ਮੇਰੀ ਹਰ ਸ਼ਾਮ ਤੇਰੀ ਹੀ ਯਾਦ ਚ ਢਲਦੀ ਹੈ, ਮੇਰੀ ਹਰ ਸ਼ਾਮ ਤੇਰੀ ਹੀ ਯਾਦ ਚ ਢਲਦੀ ਹੈ, ਤੇਰੀ ਆਸ ਦੀ ਕਿਰਨ ਮੇਰੀ ਅੱਖੀਆਂ ਚ ਜਗਦੀ ਹੈ ਜੀ। ਤੇਰੀ ਝਲਕ ਸਿਤਾਰਿਆਂ ਚ ਝਿਲਮਿਲਾਉਂਦੀ ਹੈ, ਬਣ ਕੇ ਝੋਂਕਾ ਪਿਆਰ ਦਾ ਦਿਲ ਮੇਰਾ ਲੁਭਾਉਂਦੀ ਹੈ। ਦਿਲ ਵਿੱਚ ਤੇਰੀ ਮੂਰਤ ਹੈ, ਨਜ਼ਰਾਂ ਵਿੱਚ ਤੇਰੀ ਸੂਰਤ ਹੈ। ਦਿਲ ਵਿੱਚ ਤੇਰੀ ਮੂਰਤ ਹੈ, ਨਜ਼ਰਾਂ ਵਿੱਚ ਤੇਰੀ ਸੂਰਤ ਹੈ, ਤੇਰੀ ਮੈਨੂੰ ਮੇਰੀ ਤੈਨੂੰ ਹਰ ਪਲ ਜ਼ਰੂਰਤ ਹੈ। ਵਾਹ। ਤੇਰੇ ਬਾਝੋਂ ਦਿਲ ਮੇਰੇ ਨੂੰ ਚੈਨ ਨਾ ਆਉਂਦੀ ਹੈ, ਬਣ ਕੇ ਝੋਂਕਾ ਪਿਆਰ ਦਾ ਦਿਲ ਮੇਰਾ ਲੁਭਾਉਂਦੀ ਹੈ। ਅਕਸਰ ਖਿਆਲਾਂ ਵਿੱਚ ਤੇਰੇ ਨਾਲ ਮੈਂ ਗੱਲਾਂ ਕਰਦਾ ਹਾਂ, ਅਕਸਰ ਖਿਆਲਾਂ ਵਿੱਚ ਤੇਰੇ ਨਾਲ ਮੈਂ ਗੱਲਾਂ ਕਰਦਾ ਹਾਂ, ਤੇਰੀਆਂ ਯਾਦਾਂ ਵਿੱਚ ਮੈਂ ਤੇਰੇ ਠੰਡੇ ਹੋ ਕੇ ਭਰਦਾ ਹਾਂ, ਤੇਰੀ ਤਨਹਾਈ ਆ ਕੇ ਮੇਰਾ ਦਿਲ ਤੜਪਾਉਂਦੀ ਹੈ, ਬਣ ਕੇ ਝੋਂਕਾ ਪਿਆਰ ਦਾ ਦਿਲ ਮੇਰਾ ਲੁਭਾਉਂਦੀ ਹੈ। ਠੰਡੀ ਹਵਾ ਦੇ ਬੁੱਲਿਆਂ ਚੋਂ ਮਹਿਕ ਤੇਰੀ ਆਉਂਦੀ ਹੈ, ਬਣ ਕੇ ਝੋਂਕਾ ਪਿਆਰ ਦਾ ਦਿਲ ਮੇਰਾ ਲੁਭਾਉਂਦੀ ਹੈ। ਕਾਮਯਾਬ ਹੈ ਤੁਹਾਡਾ ਰੋਮਾਂਟਿਕ ਗੀਤ। ਵਾਹ ਜੀ ਵਾਹ ਜੀ। ਇਹ ਲਿਖਿਆ ਜੀ, ਕਾਫੀ ਦੇਰ ਦਾ ਲਿਖਿਆ ਸੀ, ਮੈਂ ਕਿਹਾ ਅੱਜ ਇਹ ਪੜ੍ਹ ਕੇ ਸੁਣਾ ਦਿੰਦਾ ਜੀ। ਵਾਹ। ਇਹ ਤਾਂ ਮਨ ਦੀ ਅਵਸਥਾ ਹੁੰਦੀ ਹੈ ਨਾ ਜਦੋਂ ਲਿਖਿਆ ਤੁਸੀਂ। ਹਾਂਜੀ ਹਾਂਜੀ, ਬਿਲਕੁਲ। ਹਾਂਜੀ, ਬਹੁਤ ਅੱਛੇ। ਬਹੁਤ ਧੰਨਵਾਦ ਤੁਹਾਡਾ ਮਾਨ ਸਾਹਿਬ, ਬਹੁਤ ਧੰਨਵਾਦ। ਤੇ ਪ੍ਰੋਫੈਸਰ ਸਾਹਿਬ ਤੇ ਗਿੱਲ ਸਾਹਿਬ, ਆਪਾਂ ਸਦਾ ਦਿੰਦੇ ਹਾਂ ਜੀ ਕਮਲ ਬੰਗਾ ਜੀ ਨੂੰ। ਕਮਲ ਬੰਗਾ ਜੀ, ਤੁਸੀਂ ਆਉਣੇ ਰਹੋ ਜੀ। ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ ਸ਼ੋਅ ਦੇ ਵਿੱਚ। ਆਓ ਜੀ, ਕਮਲ ਬੰਗਾ ਜੀ ਤਾਂ ਬੜੇ ਸਾਡੇ ਵੱਡੇ ਵੈਲਕਮ ਜੀ। ਪ੍ਰਵੀਨ ਸ਼ਰਮਾ ਜੀ। ਹਾਂਜੀ ਪ੍ਰਵੀਨ ਸ਼ਰਮਾ ਜੀ, ਤੁਹਾਡਾ ਵੀ ਸਬਰ ਬਹੁਤ ਹੈ। ਜੀ ਜੀ। ਤੇ ਮੇਰਾ ਪਹਿਲੇ ਰੱਬ ਨੇ ਮੇਰੇ ਨਾਲ ਬੰਨਿਆ ਵੀ ਤੂੰ ਭਾਈ ਕੋਈ ਕੰਮ ਵੀ ਕਰਨਾ ਸਬਰ ਨਾਲ ਹੀ ਕਰਨਾ। ਵਾਹ ਜੀ ਵਾਹ। ਨਹੀਂ, ਤੁਹਾਡਾ ਸਾਡੇ ਨਾਲੋਂ ਵੀ ਜ਼ਿਆਦਾ ਜੀ। ਤੇ ਧੰਨਵਾਦ, ਬੜੀ ਮਿਹਰਬਾਨੀ। ਮੈਂ ਨਾ ਅਸਲ ਵਿੱਚ ਅੱਜ ਐਲਗਰੋਵ ਨਹੀਂ ਸੀਗਾ, ਬਾਹਰ ਏਰੀਏ ਚ ਆਇਆ। ਜੀ ਜੀ। ਅੱਛਾ। ਕਵਿਤਾ ਵੀ ਹੋ ਰਹਿ ਗਈ, ਪਰ ਫੇਰ ਵੀ ਮੈਂ ਜਿੱਦਾਂ ਪੰਜਾਬੀ ਚ ਮਾੜਾ ਜਿਹਾ ਕਹਿੰਦੇ ਆ, ਗਾਉਣ ਵਾਲੇ ਦਾ ਮੂੰਹ ਨਹੀਂ ਰਹਿੰਦਾ, ਨੱਚਣ ਵਾਲੇ ਦੀ ਅੱਡੀ ਜੀ। ਫੇਰ ਵੀ ਆਪਣਾ ਟਾਈਮ ਨੂੰ ਕੱਢ ਕੇ ਦੇਖ ਲਓ, ਮੈਂ ਬਾਹਰ ਬੈਠਾ ਪਾਰਕ ਵਿੱਚ ਬਹਿ ਗਿਆ, ਬਹਾਨੇ ਨਾਲ ਮੈਂ ਘੁੰਮਣ ਜਾਵਾਂ। ਲਓ ਜੀ, ਪਹਿਲਾਂ ਇੱਕ ਸ਼ੇਰ ਹੈ ਜੀ। ਇੱਥੇ ਝੱਖੜ ਚੱਲਦੇ ਰਹਿਣਗੇ, ਤੇ ਪੱਤੇ ਝੜਦੇ ਰਹਿਣਗੇ, ਹਿੰਮਤ ਵਾਲੇ ਫੁੱਲ ਤਾਂ ਫਿਰ ਵੀ ਖਿੜਦੇ ਰਹਿਣਗੇ। ਵਾਹ, ਕੀ ਬਾਤ। ਤੇ ਆਪ ਆਪਣੀ ਸੋਚ ਹੈ ਭਾਈ ਸਾਹਿਬ ਸ਼ਰਮਾ ਜੀ ਤੇ ਆਪਣੇ ਗਿੱਲ ਸਾਹਿਬ ਤੇ ਆਪਣੇ ਪ੍ਰੋਫੈਸਰ ਸ਼ੇਰ ਗਿੱਲ ਜੀ, ਸ਼ੇਰ ਸਿੰਘ ਕੰਵਲ ਜੀ। ਹਾਂਜੀ, ਸ਼ੇਰ ਸਿੰਘ ਕੰਵਲ। ਹਾਂਜੀ। ਇਹ ਇੱਕ ਪੁਰਾਣੀ ਗਜ਼ਲ ਹੈ, ਗਜ਼ਲ ਹੈਗੀ ਆ ਦਿਲ ਤੇ ਦਿਮਾਗ ਤੇ। ਜੀ ਜੀ। ਦੋ ਹੀ ਚੀਜ਼ਾਂ ਜਿਹੜੀਆਂ ਸਾਰੀ ਦੁਨੀਆ ਨੂੰ ਚਲਾ ਰਹੇ ਆ, ਤੇ ਮੈਂ ਤਾਂ ਇਹ ਵੀ ਕਹਿਣਾ ਵੀ ਇਹ ਕੁਦਰਤ ਨੂੰ ਵੀ ਚਲਾ ਰਹੇ ਆ। ਇਹ ਕੀ ਸ਼ੱਕ ਹੈ। ਹਾਂਜੀ। ਚਲੋ
ਲਓ ਜੀ, ਪਹਿਲਾ ਸ਼ੇਰ ਹੈ, ਦਿਲ ਤੇ ਦਿਮਾਗ ਹਰ ਵੇਲੇ ਗੁਫ਼ਤਗੂ ਕਰਦੇ ਨੇ। ਦਿਲ ਤੇ ਦਿਮਾਗ ਹਰ ਵੇਲੇ ਗੁਫ਼ਤਗੂ ਕਰਦੇ ਨੇ, ਹੁਣ ਕੀ ਕਰਨਾ ਫੇਰ ਕੀ ਕਰਨਾ ਹੁੰਗਾਰਾ ਭਰਦੇ ਨੇ। ਥੈਂਕ ਯੂ। ਹੁਣ ਕੀ ਕਰਨਾ ਫੇਰ ਕੀ ਕਰਨਾ ਹੁੰਗਾਰਾ ਭਰਦੇ ਨੇ। ਉਂਝ ਵੀ ਸਚਾਈ ਹੈ ਸਾਰੇ ਜਹਾਨ ਅੰਦਰ, ਕਿ ਦੋਨੋਂ ਹੀ ਅੰਦਰੋਂ ਅੰਦਰੀ ਹੁੰਗਾਰੇ ਭਰਦੇ ਨੇ ਜੀ। ਅੱਛਾ, ਕਿ ਦੋਨੋਂ ਹੀ ਅੰਦਰੋਂ ਅੰਦਰੀ ਹੁੰਗਾਰੇ ਭਰਦੇ ਨੇ। ਇੱਕ ਹੋਰ ਪਰ ਵੱਖਰੀ ਗੱਲ ਹੈ ਕਿ ਇਹ ਇਕੱਠੇ ਜਿੱਤਦੇ ਤੇ ਇਕੱਠੇ ਹੀ ਹਾਰਦੇ ਨੇ। ਥੈਂਕ ਯੂ। ਇਹ ਇਕੱਠੇ ਜਿੱਤਦੇ ਤੇ ਇਕੱਠੇ ਹੀ ਹਾਰਦੇ ਨੇ। ਅਗਲਾ ਸ਼ੇਰ ਹੈ, ਇਹ ਕੁਦਰਤੀ ਚਮਤਕਾਰ ਹੈ ਤੇ ਕੁਦਰਤ ਦਾ ਨਜ਼ਰਾਨਾ, ਇਸ ਕਰਕੇ ਸਾਰੇ ਹੀ ਕੁਦਰਤ ਦੇ ਵਰਦੇ ਨੇ। ਜੀ ਵਾਹ ਵਾਹ। ਇਸੇ ਕਰਕੇ ਸਾਰੇ ਹੀ ਕੁਦਰਤ ਦੇ ਵਰਦੇ ਨੇ। ਅਗਲਾ ਸ਼ੇਰ ਹੈ, ਇੱਕ ਹੋਰ ਖਾਸ ਗੱਲ ਇਹ ਹੈ ਕਿ ਦਿਲ ਦਿਮਾਗ ਚਿਹਰੇ ਤੇ ਖੁਸ਼ੀ ਤੇ ਉਦਾਸੀ ਭਰਦੇ ਨੇ। ਧਰਦੇ ਨੇ ਜਦੋਂ, ਸੌਰੀ, ਦਿਲ ਦਿਮਾਗ ਚਿਹਰੇ ਤੇ ਖੁਸ਼ੀ ਤੇ ਉਦਾਸੀ ਧਰਦੇ ਨੇ। ਅਗਲਾ ਸ਼ੇਰ ਹੈ, ਬਾਕੀ ਇਨਸਾਨ ਵਾਂਗ ਪੰਛੀ ਵੀ ਟੱਬਰ ਪਾਲਦੇ ਨੇ। ਅੱਛਾ। ਬਾਕੀ ਇਨਸਾਨ ਵਾਂਗ ਪੰਛੀ ਵੀ ਟੱਬਰ ਪਾਲਦੇ ਨੇ ਤੇ ਉਹ ਵੀ ਵੱਖ ਵੱਖ ਵਸੀਲੇ ਰਹਿੰਦੇ ਕਰਦੇ ਨੇ। ਤੇ ਉਹ ਵੀ ਵੱਖ ਵੱਖ ਵਸੀਲੇ ਰਹਿੰਦੇ ਕਰਦੇ ਨੇ। ਆਖਰੀ ਸ਼ੇਰ ਹੈ ਜੀ ਸ਼ਰਮਾ ਸਾਹਿਬ, ਬਾਕੀ ਹਰੇਕ ਜੀਵਨ ਸਾਵਾਂ ਨਾਲ ਚੱਲਦਾ ਹੈ ਕਮਲ। ਬਾਕੀ ਹਰੇਕ ਜੀਵਨ ਸਾਵਾਂ ਨਾਲ ਚੱਲਦਾ ਹੈ ਕਮਲ, ਸਾਹ ਮੁੱਕਦੇ ਤਾਂ ਜੀਵਨ ਵੀ ਮਰਦੇ ਨੇ। ਵਾਹ ਜੀ। ਥੈਂਕ ਯੂ ਜੀ। ਸਾਹ ਮੁੱਕਦੇ ਤਾਂ ਜੀਵਨ ਵੀ ਮਰਦੇ ਨੇ, ਦਿਲ ਤੇ ਦਿਮਾਗ ਹਰ ਵੇਲੇ ਗੁਫ਼ਤਗੂ ਕਰਦੇ ਨੇ, ਹੁਣ ਕੀ ਕਰਨਾ ਫੇਰ ਕੀ ਕਰਨਾ ਅੰਦਰੋਂ ਅੰਦਰੀ ਹੁੰਗਾਰੇ ਭਰਦੇ ਨੇ। ਥੈਂਕ ਯੂ। ਟਾਈਮ ਦਾ ਬੜੀ ਮਿਹਰਬਾਨੀ ਸ਼ਰਮਾ ਸਾਹਿਬ, ਬਹੁਤ ਧੰਨਵਾਦ, ਬਹੁਤ ਧੰਨਵਾਦ। ਸੋ ਇਹ ਸਨ ਆਪਣੇ ਨਾਲ ਕਮਲ ਬੰਗਾ ਜੀ। ਹਾਂਜੀ, ਤੇ ਮੈਨੂੰ ਪਤਾ ਸਰੋਤਿਆਂ ਨੂੰ ਬਹੁਤ ਸਮੇਂ ਦਾ ਇੰਤਜ਼ਾਰ ਹੈ ਕਿ ਸਾਡੀਆਂ ਜਿਹੜੀਆਂ ਦੋ ਸ਼ਖਸੀਅਤਾਂ ਨੇ ਜਿਨ੍ਹਾਂ ਨੇ ਹਰ ਇਸ ਪ੍ਰੋਗਰਾਮ ਦੇ ਵਿੱਚ ਚਾਰ ਚੰਨ ਲਾਏ ਨੇ ਆਪਣੀਆਂ ਰਚਨਾਵਾਂ ਦੇ ਨਾਲ, ਉਹਨਾਂ ਨੂੰ ਵੀ ਉਹ ਉਡੀਕ ਰਹੇ ਨੇ। ਤੇ ਹੁਣ ਅਸੀਂ ਉਹਨਾਂ ਦੋਨਾਂ ਨੂੰ ਸੱਦਾ ਦਿਆਂਗੇ ਵੀ ਇਸ ਪ੍ਰੋਗਰਾਮ ਨੂੰ ਜਿਹੜਾ ਮੁਕਾਮ ਹੈ ਉਹ ਜ਼ਰੂਰ ਦੇਣ। ਤੇ ਪ੍ਰੋਫੈਸਰ ਸਾਹਿਬ, ਆਪਾਂ ਪਹਿਲਾਂ ਗਿੱਲ ਸਾਹਿਬ ਨੂੰ ਸੱਦਾ ਦੇਈਏ ਤੇ ਉਸ ਤੋਂ ਬਾਅਦ ਪ੍ਰੋਗਰਾਮ ਨੂੰ ਤੁਸੀਂ ਮੁਕਾਮ ਬਖਸ਼ਣਾ ਜੀ। ਜੀ ਗਿੱਲ ਸਾਹਿਬ ਜੀ ਆਇਆਂ ਨੂੰ। ਜੀ ਗਿੱਲ ਸਾਹਿਬ ਜੀ ਆਇਆਂ ਨੂੰ ਤਾਂ ਬਹੁਤ ਚਿਰ ਦਾ। ਤੁਸੀਂ ਹੁਣ ਸਰੋਤੇ ਕਿਉਂਕਿ ਉਡੀਕ ਰਹੇ ਨੇ ਤੁਹਾਡੀਆਂ ਰਚਨਾਵਾਂ ਨੂੰ ਵੀ, ਤੇ ਤੁਸੀਂ ਬੜੇ ਪ੍ਰੇਮ ਪਿਆਰ ਦੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਉਹਨਾਂ ਨੂੰ ਦਾਦ ਵੀ ਦਿੱਤੀ ਹੈ, ਸੁਣਿਆ ਵੀ ਹੈ ਤੇ ਹੌਸਲਾ ਅਫਜ਼ਾਈ ਵੀ ਕੀਤੀ ਹੈ ਜੀ। ਤੇ ਅਸੀਂ ਤੁਹਾਡੇ ਤੋਂ ਸੁਣਨਾ ਚਾਹੁੰਦੇ ਹਾਂ ਜੀ ਹੁਣ। ਜ਼ਰੂਰ। ਮੇਰਾ ਇੱਕ ਗੀਤ ਹੈ ਸੌਣ ਤੇ। ਹਾਂਜੀ। ਜਿਹੜੀ ਕੰਤ ਵੇਟ ਆਪਣੇ ਕੰਤ ਦਾ ਇੰਤਜ਼ਾਰ ਕਰ ਰਹੀ ਹੈ। ਹਾਂਜੀ। ਤਾਜ਼ਾ ਵਿਆਹੁਤਾ ਜੀ। ਤੇ ਉਹ ਆਪਣੇ ਡਿਊਟੀ ਤੇ ਹੈ, ਫੌਜੀ ਡਿਊਟੀ ਤੇ। ਉਹਨਾਂ ਦੇ ਹਾਂਜੀ ਉਹਨਾਂ ਬਾਰੇ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ। ਜੀ। ਸਾਉਣ ਦਾ ਮਹੀਨਾ ਸਾਨੂੰ ਤੇਰੀ ਹੀ ਉਡੀਕ ਵੇ, ਹਾਂਜੀ, ਆਮ ਹੀ ਸੋਹਣੇ ਢੋਲਣਾ ਤੂੰ ਖੁੰਝੀ ਨਾ ਤਰੀਕ ਵੇ। ਵਾਹ ਜੀ ਵਾਹ, ਵਾਹ ਜੀ ਵਾਹ। ਪ੍ਰਾਨਨ ਚ ਕਹਿਣ ਦੀ ਕੋਸ਼ਿਸ਼ ਕਰਦੇ ਹਾਂ। ਹਾਂਜੀ। ਸਾਉਣ ਦਾ ਮਹੀਨਾ ਸਾਨੂੰ ਤੇਰੀ ਹੀ ਉਡੀਕ ਵੇ, ਆਮੀ ਸੁਣ ਢੋਲਣਾ ਤੂੰ ਖੁੰਝੀ ਨਾ ਤਰੀਕ ਵੇ। ਸਾਉਣ ਦਾ ਮਹੀਨਾ ਸਾਨੂੰ ਤੇਰੀ ਹੀ ਉਡੀਕ ਵੇ, ਆਮੀ ਸੁਣ ਢੋਲਣਾ ਤੂੰ ਖੁੰਝੀ ਨਾ ਤਰੀਕ ਵੇ। ਸਾਉਣ ਦਾ ਮਹੀਨਾ ਸਾਨੂੰ।
ਰੁੱਤ ਹੈ ਨਸ਼ੀਲੀ ਚੰਨਾ ਪਹਿਲਾਂ ਪਾਉਂਦੇ ਮੋਰ ਵੇ ਦਰਸ ਤੇਰੇ ਦੀ ਪਿਆਸੀ ਮੀਰਾ ਜਿਹੀ ਲੋਰ ਵੇ ਰੁੱਤ ਹੈ ਨਸ਼ੀਲੀ ਚੰਨਾ ਪਹਿਲਾਂ ਪਾਉਂਦੇ ਮੋਰ ਵੇ ਦਰਸ ਤੇਰੇ ਦੀ ਪਿਆਸੀ ਮੀਰਾ ਜਿਹੀ ਲੋਰ ਵੇ औसियां में पापा थकी औसियां में पापा थकी मार मार लीक वे आवी सुन टोलना तू खुंजी ना तरीक वे सौण दा महीना सानू कमली में खोई फिरा कमली में खोई फिरा जावां मैं किधर वे वैरियां दे बोल सुन लगदा ए डर वे कमली में होई फिरा जावां मैं किधर वे वैरियां दे बोल सुन लगदा ए डर वे कीते बेकरारी चन्ना कीते बेकरारी चन्ना लावी ना तू लीक वे आवी सुन टोलना तू खुंजी ना तरीक वे सौण दा महीना सानू जोबन दी गंढ पीड़ी जोबन दी गंढ पीड़ी खोले टोला कौन वे अंग अंग डंगी जावे शूक दिए पौन वे खत तेनू कल्ले आसी हाँ जी खत तेनू कल्ले आसी पता भी सी ठीक वे आवी सुन टोलना तू खुंजी ना तरीक वे सौण दा महीना सानू तेरी ही उडीक वे आमी सुन टोलना तू खुंजी ना तरीक वे रुखां गल पींगा पाके सखियां ने गाउंदियां हुण ते रुखां नाल पींगा पाके सखियां ने गाउंदियां हुण ते जुदाइयां चन्ना सहियां नहीं हो जांदियां सखने पंगूड़ियां दी सखने पंगूड़ियां दी सुन जरा चीक वे आवी सुन टोलना तू खुंजी ना तरीक वे सौण दा महीना सानू पहला ही सौण साडा पहला ही सौण साडा चावी कुआरे ने मेहंदी रंगे हथ चन्ना रज के सिंगारे ने पहला ही सौण साडा चावी कुआरे ने मेहंदी रंगे हथ चन्ना रज के सवारे ने लारा एवें लाई ना तू लारा एवें लाई ना तू मंगनी अपीख वे आवी सुन टोलना तू खुंजी ना तरीक वे सौण दा महीना सानू रूप दे नजारे तेरे रूप दे नजारे तेरे मन साडा मोलिया तेरी उस तकनी ने काल जासी कोलिया बोलियां ने मार दे बोलियां ने मार दे तेरे ही शरीक वे आवी सुन टोलना तू खुंजी ना तरीक वे
ਸਾਉਣ ਦਾ ਮਹੀਨਾ ਸਾਨੂੰ ਤੇਰੀ ਹੀ ਉਡੀਕ ਵੇ, ਆਵੀਂ ਸਾਉਣ ਢੋਲਣਾ ਤੂੰ ਖੁੰਝੀ ਨਾ ਤਰੀਕ ਵੇ, ਲਾਂਬੂ ਲਾਵਾਂ ਕੰਮਾਂ ਤਾਈਂ, ਲਾਂਬੂ ਲਾਵਾਂ ਕੰਮਾਂ ਤਾਈਂ ਢੋਲਾ ਜਿਨਾ ਰੋਕਿਆ, ਤੇਰੀ ਵੇ ਉਡੀਕ ਵਿੱਚ ਚੁੱਲ੍ਹਾ ਵੀ ਨਾ ਚੋਕਿਆ, ਸੌਰੀ, ਲਾਂਬੂ ਲਾਵਾਂ ਕੰਮਾਂ ਤਾਈਂ ਢੋਲਾ ਜਿਨਾ ਰੋਕਿਆ, ਤੇਰੀ ਵੇ ਉਡੀਕ ਵਿੱਚ ਚੁੱਲ੍ਹਾ ਵੀ ਨਾ ਚੋਕਿਆ, ਡੁੱਲਦਾ ਹੁਸਨ ਯਾਰਾ, ਡੁੱਲਦਾ ਹੁਸਨ ਯਾਰਾ, ਪੀਲਾ ਇੱਕੋ ਡੀਕ ਵੇ, ਆਵੀਂ ਸੋਹਣੇ ਢੋਲਣਾ ਤੂੰ ਖੁੰਝੀ ਨਾ ਤਰੀਕ ਵੇ, ਸਾਉਣ ਦਾ ਮਹੀਨਾ ਸਾਨੂੰ ਜਦੋਂ ਦੀ ਚਿੱਠੀ ਆਈ, ਜਦੋਂ ਦੀ ਚਿੱਠੀ ਆਈ ਲੱਗਦਾ ਨਹੀਂ ਜੀਵੇ, ਕੀ ਮੈਂ ਦੱਸਾਂ ਤੈਨੂੰ ਹੁੰਦਾ ਕੀ ਵੇ, ਜਦੋਂ ਦੀ ਚਿੱਠੀ ਆਈ ਲੱਗਦਾ ਨਹੀਂ ਜੀਵੇ, ਕੀ ਮੈਂ ਦੱਸਾਂ ਤੈਨੂੰ ਹੁੰਦਾ ਕੀ ਵੇ, ਹੌਲ ਪੈਣ ਦਿਲ ਵਿੱਚ, ਹੌਲ ਪੈਣ ਦਿਲ ਵਿੱਚ ਸਾਵਾਂ ਚ ਤਰੀਕ ਵੇ, ਆਵੀਂ ਸੁਣ ਢੋਲਣਾ ਤੂੰ ਖੁੰਝੀ ਨਾ ਤਰੀਕ ਵੇ, ਸਾਉਣ ਦਾ ਮਹੀਨਾ ਸਾਨੂੰ ਤੇਰੀ ਹੀ ਉਡੀਕ ਵੇ, ਆਵੀਂ ਸੁਣ ਢੋਲਣਾ ਤੂੰ ਖੁੰਝੀ ਨਾ ਤਰੀਕ ਵੇ, ਆਵੀਂ ਸੁਣ ਢੋਲਣਾ ਤੂੰ ਖੁੰਝੀ ਨਾ ਤਰੀਕ ਵੇ, ਖੁੰਝੀ ਨਾ ਤਰੀਕ ਵੇ। ਹਾਂਜੀ, ਵਾਹ ਜੀ ਵਾਹ ਜੀ ਵਾਹ, ਵਾਹ ਜੀ ਵਾਹ ਗਿੱਲ ਸਾਹਿਬ, ਮਿਹਰਬਾਨੀ ਸਰ। ਹਾਂਜੀ, ਬਹੁਤ 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 ਸ਼ੁਕਰੀਆ ਜੀ, ਬਹੁਤ ਬਹੁਤ ਸ਼ੁਕਰੀਆ ਕਮਲ ਸਾਹਿਬ। ਹਾਂਜੀ, ਨਿਵਾਜਣ ਬਿਲਕੁਲ। ਸੋ ਹੁਣ ਵੇਲਾ ਹੋ ਗਿਆ, ਵਕਤ ਹੋ ਗਿਆ, ਮੈਨੂੰ ਖੁਦ ਜਿਨ੍ਹਾਂ ਦੀਆਂ ਰਚਨਾਵਾਂ ਦੀ ਉਡੀਕ ਰਹਿੰਦੀ ਹੈ, ਹਰ ਪ੍ਰੋਗਰਾਮ ਕਵੀ ਦਰਬਾਰ ਦੇ ਵਿੱਚ ਉਹਨਾਂ ਦੀਆਂ ਰਚਨਾਵਾਂ ਅਸੀਂ ਸੁਣਦੇ ਆਏ ਹਾਂ, ਔਰ ਵਰਿਆਂ ਬੱਧੀ ਆਪਾਂ ਉਹਨਾਂ ਦੀਆਂ ਰਚਨਾਵਾਂ ਸੁਣ ਰਹੇ ਹਾਂ, ਤੇ ਹਰ ਵਾਰ ਉਹ ਪ੍ਰੋਗਰਾਮ ਨੂੰ ਮੁਕਾਮ ਦਿੰਦੇ ਨੇ, ਹਰ ਵਾਰ ਉਹ ਪ੍ਰੋਗਰਾਮ ਦੇ ਵਿੱਚ ਕੋਈ ਨਾ ਕੋਈ ਛਾਪ ਛੱਡ ਕੇ ਜਾਂਦੇ ਨੇ, ਤੇ ਅਸੀਂ ਸੱਦਾ ਦਿੰਦੇ ਹਾਂ ਇਸ ਕਵੀ ਦਰਬਾਰ ਦੇ ਵਿੱਚ ਸਾਡੇ ਬਹੁਤ ਹੀ ਪਿਆਰੇ ਪ੍ਰੋਫੈਸਰ ਸ਼ੇਰ ਸਿੰਘ ਕੰਵਲ ਜੀ ਨੂੰ, ਤੇ ਉਹਨਾਂ ਨੂੰ ਇਹ ਅਰਜ਼ ਕਰਦੇ ਹਾਂ, ਉਹਨਾਂ ਨੂੰ ਅਰਜ਼ੋਈ ਕਰਦੇ ਹਾਂ ਕਿ ਇਸ ਜਿਹੜੀ ਮਹਿਫਲ ਆਪਣੀ ਲਿਟਰੇਚਰ ਦੀ, ਸਾਹਿਤ ਦੀ, ਇਹਨੂੰ ਹੁਣ ਤੁਸੀਂ ਮੁਕਾਮ ਦਿਓ ਜੀ। ਪ੍ਰੋਫੈਸਰ ਸ਼ੇਰ ਸਿੰਘ ਕੰਵਲ ਜੀ, ਸਵਾਗਤ ਹੈ ਜੀ। ਸ਼ੇਰ ਸਿੰਘ ਕੰਵਲ ਜੀ, ਆਓ ਜੀ, ਵਾਰੀ ਸਦਕੇ ਸੁਣਾਓ, ਕੀ ਸੁਣਾ ਰਹੇ? ਹਾਂਜੀ, ਮਿਹਰਬਾਨੀ ਜੀ। ਪ੍ਰਵੀਨ ਜੀ, ਗਿੱਲ ਸਾਹਿਬ, ਇੱਕ ਗਜ਼ਲ ਅਰਜ਼ ਕਰ ਰਹੇ ਹਾਂ। ਹਾਂਜੀ, ਇਰਸ਼ਾਦ। ਅਰਜ਼ ਕੀਤਾ ਹੈ ਕਿ ਖਾਸ਼ਾਂ ਦੀਆਂ ਜ਼ੁਲਫਾਂ ਸਾਂਭ ਜਰਾ, ਵਾਹ ਵਾਹ, ਕਿਆ ਮਨ ਖਰੀਬ ਮਸਤਾਨੇ ਦੀ, ਵਾਹ ਵਾਹ, ਖਾਸ਼ਾਂ ਦੀਆਂ ਜ਼ੁਲਫਾਂ ਸਾਂਭ ਜਰਾ, ਗੱਲ ਮਨ ਖਰੀ ਮਸਤਾਨੇ ਦੀ ਜੀ, ਪੱਬ ਬੋਝ ਸੋਚ ਕੇ ਧਰ ਬੀਬਾ ਵਿਗੜੀ ਹੈ ਹਵਾ ਜ਼ਮਾਨੇ ਦੀ। ਵਾਹ ਜੀ ਵਾਹ ਵਾਹ, ਬਹੁਤ ਅੱਛੀ। ਖਾਸ਼ਾਂ ਦੀਆਂ ਜ਼ੁਲਫਾਂ ਸਾਂਭ ਜ਼ਰਾ, ਗੱਲ ਮਨ ਖਰੀ ਮਸਤਾਨੇ ਦੀ, ਵਾਹ, ਪੱਬ ਬੋਝ ਸੋਚ ਕੇ ਧਰ ਬੀਬਾ ਵਿਗੜੀ ਹੈ ਹਵਾ ਜ਼ਮਾਨੇ ਦੀ। ਇਹ ਨੈਣ ਕਟਾਰਾਂ ਵਰਗੇ ਹਨ, ਇਹਨਾਂ ਨੂੰ ਸਾਣ ਚੜਾ ਅੜਿਆ। ਇਹ ਨੈਣ ਕਟਾਰਾਂ ਵਰਗੇ ਹਨ, ਇਹਨਾਂ ਨੂੰ ਸਾਣ ਚੜਾ ਅੜਿਆ। ਹੁਣ ਘੁੰਡ ਵਿੱਚ ਲੁਕ ਲੁਕ ਕੀ ਬਲਣਾ, ਭੰਡੀ ਜਦ ਪਈ ਯਾਰਾਨੇ ਦੀ। ਵਾਹ ਜੀ ਵਾਹ ਵਾਹ ਵਾਹ, ਕਿਆ ਬਾਤ। ਤੇ ਜੇ ਇੱਕ ਉੱਤੇ ਹੀ ਮਰਨਾ ਹੈ ਤੇ ਫਿਰ ਵੀ ਸੜਨੋਂ ਡਰਨਾ ਹੈ, ਇਹ ਹੋਰ ਭਲਾ ਦੱਸ ਹੈ ਹੀ ਕੀ।
ਇਹ ਹੇਠੀ ਨੇ ਪਰਵਾਨੇ ਦੀ। ਯੂ ਆਰ ਰਾਈਟ। ਇੱਕ ਉਸਤੇ ਹੀ ਮਰਨਾ ਹੈ ਤੇ ਫਿਰ ਵੀ ਸੜਨੋਂ ਡਰਨਾ ਹੈ। ਇਹ ਹੋਰ ਭਲਾ ਦੱਸ ਹੈ ਹੀ ਕੀ, ਇਹ ਹੇਠੀ ਨੇ ਪਰਵਾਨੇ ਦੀ। ਜੇ ਦਿਲ ਵਿੱਚ ਹੈ ਕੁਝ ਹੋਰ ਜਿਹਾ ਤਾਂ ਕੱਢ ਦੇ ਮਨ ਚੋਂ ਚੋਰ ਜਿਹਾ। ਜੇ ਦਿਲ ਵਿੱਚ ਹੈ ਕੁਝ ਹੋਰ ਜਿਹਾ ਤਾਂ ਕੱਢ ਦੇ ਦਿਲ ਚੋਂ ਚੋਰ ਜਿਹਾ। ਛੱਡ ਇਸ ਜਗਤ ਰਵੀਰੇ ਨੂੰ, ਇਹ ਰੀਤ ਨਹੀਂ ਦੀਵਾਨੇ ਦੀ। ਵਾਹ ਜੀ ਵਾਹ, ਵਾਹ ਜੀ। ਜੇ ਦਿਲ ਵਿੱਚ ਹੈ ਕੁਝ ਹੋਰ ਜਿਹਾ ਤਾਂ ਕੱਢ ਦੇ ਦਿਲ ਚੋਂ ਚੋਰ ਜਿਹਾ। ਛੱਡ ਦੇ ਇਸ ਜਗਤ ਰਵੀਰੇ ਨੂੰ, ਇਹ ਰੀਤ ਨਹੀਂ ਦੀਵਾਨੇ ਦੀ। ਤੇ ਜੀਕਰ ਵੀ ਜੀਵਾਲੇ ਜੀ ਲਾਂਗਾ, ਜਿੰਨੇ ਵੀ ਪਿਲਾਵੇਂ ਪੀ ਲਾਂਗਾ। ਮੁਦਿਆ ਦੇ ਭੁੱਖ ਵਿੱਚ ਆਪੇ ਨੂੰ, ਹੁਣ ਲੋੜ ਨਹੀਂ ਪੈਮਾਨੇ ਦੀ। ਦੁਬਾਰਾ ਕੋਏ ਬਹੁਤ ਅੱਛੇ। ਜੀਕਰ ਵੀ ਜਵਾਲੇ ਜੀ ਲਾਂਗਾ, ਜਿੰਨੇ ਵੀ ਪਿਲਾਵੇਂ ਪੀ ਲਾਂਗਾ। ਵਾਹ। ਮੁਦਿਆ ਦੇ ਭੁੱਖ ਵਿੱਚ ਆਪੇ ਨੂੰ, ਹੁਣ ਲੋੜ ਨਹੀਂ ਪੈਮਾਨੇ ਦੀ। ਲਵਲੀ। ਮੰਦਰ ਨੇ ਲੜ ਪਕੜਾਇਆ ਨਾ, ਨਾ ਰਾਹ ਕੋਈ ਦਿੱਤਾ ਮਸਜਿਦ ਨੇ। ਵਾਹ। ਮੰਦਰ ਨੇ ਲੜ ਪਕੜਾਇਆ ਨਾ ਰਾਹ ਕੋਈ ਦਿੱਤਾ ਮਸਜਿਦ ਨੇ। ਭਟਕੇ ਸਾਂ ਕਿਤੇ ਤਾਂ ਜਾਣਾ ਸੀ, ਤਾਂ ਤੋੜ ਪਈ ਮੈਖਾਨੇ ਦੀ। ਵਾਹ ਜੀ। ਜੀਓ ਨੇ ਲੜ ਪਕੜਾਇਆ ਨਾ ਰਾਹ ਕੋਈ ਦਿੱਤਾ ਮਸਜਿਦ ਨੇ। ਭਟਕੇ ਸਾਂ ਕਿਤੇ ਤਾਂ ਜਾਣਾ ਸੀ, ਤਾਂ ਲੋੜ ਪਈ ਮੈਖਾਨੇ ਦੀ। ਕੀ ਲਟ ਲਟ ਬਲਿਆ ਸ਼ਹਿਰ ਜਿਹਾ, ਕੀਕਰ ਕਹਿਰ ਜਿਹਾ। ਕਦੀ ਅੱਗ ਹੀ ਬਣ ਨਿਬੜੀ, ਗੱਲ ਆਪਣੇ ਉਸ ਅਫਸਾਨੇ ਦੀ। ਵਾਹ ਜੀ ਵਾਹ, ਕਿਆ ਬਾਤ ਹੈ। ਕੁਝ ਫਾਇਆ ਸਾਨੂੰ ਜ਼ੁਲਫਾਂ ਨੇ, ਕੁਝ ਮਾਰ ਮਚਾਇਆ ਨੈਣਾ ਨੇ। ਵਾਹ ਜੀ ਵਾਹ। ਕੁਝ ਪਾਇਆ ਸਾਨੂੰ ਜ਼ੁਲਫਾਂ ਨੇ, ਕੁਝ ਮਾਰ ਮੁਕਾਇਆ ਨੈਣਾ ਨੇ। ਫਿਰ ਮਰਨ ਅਤੇ ਮੁੱਕ ਜਾਣ ਲਈ ਕੀ ਲੋੜ ਸੀ ਕਿਸੇ ਬਹਾਨੇ ਦੀ। ਵਾਹ ਵਾਹ ਵਾਹ, ਬਹੁਤ ਅੱਛੇ। ਕਿਆ ਬਾਤ। ਇਹ ਦਿਲ ਲੈਣਾ ਲਓ ਸਾਰਾ ਹੀ। ਵਾਹ। ਇਹ ਦਿਲ ਲੈਣਾ ਲਓ ਸਾਰਾ ਹੀ। ਦੇਣਾ ਪਰ ਨਕਦ ਉਧਾਰਾ ਨਹੀਂ। ਵਾਹ। ਇਹ ਦਿਲ ਲੈਣਾ ਲਓ ਸਾਰਾ ਹੀ, ਦੇਣਾ ਪਰ ਨਕਦ ਉਧਾਰਾ ਨਹੀਂ। ਖੁੱਲੇ ਦਿਲ ਲੁੱਟਿਓ ਦਿਲ ਹੈ ਇਹ ਹੱਟੀ ਨਹੀਂ ਕਰਿਆਨੇ ਦੀ। ਹਾਏ ਹਾਏ, ਵਾਹ ਵਾਹ, ਬਹੁਤ ਅੱਛੇ। ਕਿਆ ਬਾਤ ਹੈ ਪ੍ਰੋਫੈਸਰ। ਲਓ ਸਾਰਾ ਹੀ, ਦੇਣਾ ਪਰ ਨਕਦ ਉਧਾਰਾ ਨਹੀਂ। ਖੁੱਲੇ ਦਿਲ ਲੁੱਟਿਓ ਦਿਲ ਹੈ ਇਹ ਹੱਟੀ ਨਹੀਂ ਕਰਿਆਨੇ ਦੀ। ਵਾਹ। ਕੀ ਬਦਨ ਉਹਦੇ ਨੂੰ ਛੂ ਬੈਠੇ, ਅਸੀਂ ਹਾਥੀ ਆਪਣੇ ਲੂ ਬੈਠੇ। ਜੀ ਵਾਹ। ਬਦਨ ਉਹਦੇ ਨੂੰ ਛੂ ਬੈਠੇ, ਅਸੀਂ ਹਾਥੀ ਆਪਣੇ ਲੂ ਬੈਠੇ। ਉਹ ਫਿਰ ਵੀ ਸਾਨੂੰ ਪੁੱਛਦੇ ਨੇ ਕੀ ਲੋੜ ਸੀ ਇਸ ਦਸਤਾਨੇ ਦੀ। ਵਾਹ ਵਾਹ ਵਾਹ, ਕਿਆ ਬਾਤ ਹੈ, ਕਿਆ ਬਾਤ ਹੈ। ਬਦਨ ਉਹਦੇ ਨੂੰ ਲੂ ਬੈਠੇ, ਕੀ ਬਦਨ ਉਹਦੇ ਨੂੰ ਛੂ ਬੈਠੇ, ਅਸੀਂ ਸਾਥੀ ਆਪਣੇ ਲੂ ਬੈਠੇ। ਉਹ ਫਿਰ ਵੀ ਸਾਨੂੰ ਪੁੱਛਦੇ ਨੇ ਕੀ ਲੋੜ ਸੀ ਇਸ ਦਸਤਾਨੇ ਦੀ। ਜੇ ਸਿਖਰ ਦੁਪਹਿਰੇ ਢਾਕੇ ਦਾ, ਪਿਆ ਕੇਸ ਅੱਖਾਂ ਦੇ ਝਾਕੇ ਦਾ। ਜੇ ਸਿਖਰ ਦੁਪਹਿਰੇ ਢਾਕੇ ਦਾ, ਪਿਆ ਕੇਸ ਅੱਖਾਂ ਦੇ ਝਾਕੇ ਦਾ। ਫਿਰ ਚਿੰਤਾ ਕਾਹਦੀ ਕਰਨੀ ਹੈ, ਹੁਣ ਹੋਣ ਵਾਲੇ ਹਰਜਾਨੇ ਦੀ। ਕਿਆ ਬਾਤ। ਬਹੁਤ ਅੱਛੇ, ਬਹੁਤ ਅੱਛੇ, ਬਹੁਤ ਵਧੀਆ। ਕਿਆ ਬਾਤ। ਫਕਰਾਂ ਦੇ ਦੁਬਾਰਾ ਕੋਏ ਸ਼ੇਰ। ਹਾਂਜੀ। ਜੇ ਕੇਸ ਜੇ ਸਿਖਰ ਦੁਪਹਿਰੇ ਢਾਕੇ ਦਾ, ਪਿਆ ਕੇਸ ਅੱਖਾਂ ਦੇ ਝਾਕੇ ਦਾ। ਫਿਰ ਚਿੰਤਾ ਕਾਹਦੀ ਕਰਨੀ ਹੈ,
ਹੁਣ ਹੋਣ ਵਾਲੇ ਹਰਜਾਨੇ ਦੀ ਫਕਰਾਂ ਦੇ ਸ਼ਹਿਰੀ ਵਾਸੇ ਸਨ, ਰੋਈਏ ਜਿਉਂ ਹਿਰਨ ਉਦਾਸੇ ਸਨ। ਫਕਰਾਂ ਦੇ ਸ਼ਹਿਰੀ ਵਾਸੇ ਸਨ, ਰੋਈਏ ਜਿਉਂ ਹਿਰਨ ਉਦਾਸੇ ਸਨ। ਲੂਆਂ ਦੇ ਤਨ ਮਨ ਲੂਹਿਆਂ ਵੀ ਗੱਲ ਕਰਦੇ ਸਨ ਸ਼ੁਕਰਾਨੇ ਦੀ। ਫਕਰਾਂ ਦੇ ਸ਼ਹਿਰੀ ਵਾਸੇ ਸਨ, ਰੋਈਏ ਜਿਉਂ ਹਿਰਨ ਉਦਾਸੇ ਸਨ। ਲੂਆਂ ਦੇ ਤਨ ਮਨ ਲੂਹਿਆਂ ਵੀ ਗੱਲ ਕਰਦੇ ਸਨ ਸ਼ੁਕਰਾਨੇ ਦੀ। ਤੇ ਖਾਸ਼ਾਂ ਦੀਆਂ ਜ਼ੁਲਫਾਂ ਸਾਂਭ ਜਰਾ ਗੱਲ ਮਨ ਖਰੀ ਮਸਤਾਨੇ ਦੀ। ਪੱਬ ਬੋਝ ਸੋਚ ਕੇ ਧਰ ਬੀਬਾ, ਵਿਗੜੀ ਹੈ ਹਵਾ ਜ਼ਮਾਨੇ ਦੀ। ਕਿਆ ਬਾਤ ਹੈ ਕਮਲ ਸਾਹਿਬ, ਵਾਹ ਜੀ ਵਾਹ, ਬਹੁਤ ਹੀ ਸ਼ਾਨਦਾਰ। ਕੋਈ ਪਹਿਲੂ ਨਹੀਂ ਛੱਡਿਆ ਤੁਸੀਂ। ਕਿਆ ਬਾਤ, ਬਿਲਕੁਲ ਕਿਆ ਬਾਤ, ਜਿੰਦਾ। ਹਾਂਜੀ ਕਮਲ ਸਾਹਿਬ ਜਿੰਦਾਬਾਦ, ਕਮਲ ਸਾਹਿਬ ਜਿੰਦਾਬਾਦ, ਬਿਲਕੁਲ ਜੀ ਬਿਲਕੁਲ ਜਿੰਦਾਬਾਦ ਨੇ। ਤੇ ਹੁਣ ਮੇਰੇ ਖਿਆਲ ਦੇ ਨਾਲ ਹੁਣ ਕੋਈ ਰਚਨਾ ਇਸ ਮੁਕਾਮ ਦੀ ਰਹੀ ਨਹੀਂ ਕਿ ਹੁਣ ਆਪਾਂ ਪ੍ਰੋਗਰਾਮ ਨੂੰ ਅੱਗੇ ਤੋਰ ਗਏ। ਸੋ ਕਮਲ ਸਾਹਿਬ ਨੇ ਤਾਂ ਜਿਹੜਾ ਉਹ ਸਾਰੇ ਕੰਮ ਜਿਹੜਾ ਗਾਗਰ ਦੇ ਵਿੱਚ ਸਾਗਰ ਦੇ ਵਿੱਚ, ਹਾਂਜੀ ਹਾਂਜੀ ਗਾਗਰ ਦੇ ਵਿੱਚ ਸਾਗਰ ਭਰ, ਪਿਆਰੀ ਗਜ਼ਲ, ਬਹੁਤ ਪਿਆਰੀ ਗਜ਼ਲ, ਬਹੁਤ ਪਿਆਰੀ। ਔਰ ਤੁਸੀਂ ਗਿੱਲ ਸਾਹਿਬ ਤੁਸੀਂ ਵੀ ਮੇਰੇ ਖਿਆਲ ਸ਼ਲਾਘਾ ਦੇ ਪਾਤਰ ਹੋ ਵੀ ਜਿਸ ਤਰ੍ਹਾਂ ਦੀ ਦਾਤ ਤੁਸੀਂ ਦਿੰਦੇ ਹੋ ਉਹ ਬਾ ਕਮਾਲ ਹੈ। ਉਹ ਤੁਹਾਡਾ ਜਿਹੜਾ ਉਹ ਵੀ ਹੁਨਰ ਆ ਨਾ, ਉਹ ਜਿਹੜੀ ਤੁਹਾਡੀ ਅਦਾ ਹੈ ਉਹ ਬਾ ਕਮਾਲ ਹੈ ਜੀ। ਬਹੁਤ ਸ਼ੁਕਰੀਆ ਤੁਹਾਡਾ। ਹਾਂਜੀ, ਸਾਡੇ ਤਾਂ ਇਹ ਬੜੇ ਸੀਨੀਅਰ ਬੰਦੇ ਆ ਜੀ, ਮੇਰੇ ਤਾਂ ਮਿੱਤਰ ਹੈ। ਹਾਂਜੀ, ਅਸੀਂ ਤਾਂ ਸਕੂਲ ਚ ਇਕੱਠੇ ਪੜ੍ਹੇ ਹੋਏ ਆ। ਅੱਛਾ ਜੀ, ਵਾਹ ਜੀ ਵਾਹ, ਤੁਹਾਨੂੰ ਨਹੀਂ ਪਤਾ, ਕਿਤੇ ਬਾਅਦ ਚ ਗੱਲ ਕਰਾਂਗੇ, ਬਾਅਦ ਚ ਗੱਲ ਕਰਾਂਗੇ। ਹਾਂਜੀ, ਤੇ ਹੁਣ ਮੈਨੂੰ ਉਹ ਮੱਲੀ ਸਾਹਿਬ ਦਾ ਫੋਨ ਜ਼ਰੂਰ ਦੇਣਾ। ਹਾਂਜੀ ਹਾਂਜੀ ਜ਼ਰੂਰ ਜ਼ਰੂਰ। ਤੇ ਹੁਣ ਸਰੋਤਿਓ ਅਸੀਂ ਪ੍ਰੋਗਰਾਮ ਕਵੀ ਦਰਬਾਰ ਨੂੰ ਪ੍ਰੋਫੈਸਰ ਸ਼ੇਰ ਸਿੰਘ ਕਮਲ ਜੀ ਨੇ ਉਹਨਾਂ ਦੀ ਜਿਹੜੀ ਰਚਨਾ ਸੀ ਉਹਦੇ ਨਾਲ ਆਪਾਂ ਇਸ ਪ੍ਰੋਗਰਾਮ ਨੂੰ ਉਹਨਾਂ ਨੇ ਮੁਕਾਮ ਦਿੱਤਾ ਤੇ ਆਪਾਂ ਇਸ ਪ੍ਰੋਗਰਾਮ ਨੂੰ ਇੱਥੇ ਹੀ ਜਿਹੜਾ ਸਮਾਪਤ ਕਰਾਂਗੇ। ਪ੍ਰੋਫੈਸਰ ਸ਼ੇਰ ਸਿੰਘ ਕਮਲ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ, ਜੁੜੇ ਤੁਸੀਂ, ਤੁਹਾਡਾ ਬਹੁਤ ਧੰਨਵਾਦ ਜੀ। ਤੁਹਾਡਾ ਵੀ ਬਹੁਤ ਬਹੁਤ ਧੰਨਵਾਦ, ਬਹੁਤ ਸ਼ੁਕਰੀਆ ਜੀ। ਤੇ ਮਨਜੀਤ ਸਿੰਘ ਗਿੱਲ ਜੀ ਤੁਹਾਡਾ ਬਹੁਤ ਧੰਨਵਾਦ ਜੀ, ਬਹੁਤ ਤੁਸੀਂ ਜੁੜੇ। ਬਹੁਤ ਸ਼ੁਕਰੀਆ ਤੁਹਾਡਾ ਪ੍ਰਵੀਨ ਜੀ, ਬਹੁਤ ਅੱਛਾ ਤੁਸੀਂ ਪ੍ਰੋਗਰਾਮ ਕੰਡਕਟ ਕੀਤਾ ਜੀ, ਤੁਹਾਨੂੰ ਵੀ ਵਧਾਈ ਹੋਵੇ ਜੀ। ਥੈਂਕ ਯੂ, ਬਹੁਤ ਧੰਨਵਾਦ ਤੁਹਾਡਾ ਦੋਵਾਂ ਦਾ ਹੀ। ਇਹ ਦੋਵੇਂ ਉਹ ਸ਼ਖਸੀਅਤਾਂ ਨੇ ਜਿਹੜੀਆਂ ਇਸ ਪ੍ਰੋਗਰਾਮ ਦੇ ਵਿੱਚ, ਹਰ ਕਵੀ ਦਰਬਾਰ ਪ੍ਰੋਗਰਾਮ ਦੇ ਵਿੱਚ ਆਪਣੇ ਨਾਲ ਜੁੜਦੀਆਂ ਨੇ। ਸਾਹਿਤਕ ਸ਼ਖਸੀਅਤਾਂ ਦੀ ਜਿਹੜੀ ਸੰਗਤ ਹੁੰਦੀ ਆ, ਉਹਨਾਂ ਦਾ ਜਿਹੜਾ ਸਮਾਂ ਉਹਨਾਂ ਦੇ ਨਾਲ ਬਤੀਤ ਕਰੀਦਾ, ਉਹ ਸਮਾਂ ਬੜਾ ਕੀਮਤੀ ਹੁੰਦਾ, ਕਿਉਂਕਿ ਉਹਨਾਂ ਦੀਆਂ ਰਚਨਾਵਾਂ, ਉਹਨਾਂ ਦੇ ਨਾਲ ਗੱਲਬਾਤ, ਉਹਨਾਂ ਦੇ ਵਿੱਚ ਜਿਹੜੀ ਆਪਾਂ ਵਿਚਰਦੇ ਹਾਂ ਜਦੋਂ, ਤੇ ਸਾਹਿਤ ਬਾਰੇ, ਲਿਟਰੇਚਰ ਬਾਰੇ ਹੋਰ ਬਹੁਤ ਕੁਝ ਪਤਾ ਲੱਗਦਾ। ਮੰਤਵ ਵੀ ਇਹੀ ਸੀਗਾ ਪੰਜਾਬੀ ਰੇਡੀਓ ਐਸਏ ਵੱਲੋਂ ਸ਼ੁਰੂ ਕਰਨ ਦਾ ਇਸ ਪ੍ਰੋਗਰਾਮ ਨੂੰ, ਕਿ ਤੁਹਾਡੇ ਤੱਕ ਜਿਹੜੀਆਂ ਰਚਨਾਵਾਂ ਨੇ ਉਹ ਸਾਂਝੀਆਂ ਕੀਤੀਆਂ ਜਾਣ ਤੇ ਪੰਜਾਬ ਦੀ ਜਿਹੜੀ ਸਾਹਿਤਕ ਜਿਹੜੀਆਂ ਅਕਾਦਮਿਕ ਜਿਹੜੇ ਖਿੱਤੇ ਨੇ, ਇਲਾਕੇ ਨੇ, ਹਲਕੇ ਨੇ, ਉਹਨਾਂ ਦੇ ਵਿੱਚ ਵਿਚਰਦੀਆਂ ਅਹਿਮ ਸ਼ਖਸੀਅਤਾਂ ਨੂੰ ਤੁਹਾਡੇ ਰੂਬਰੂ ਕਰਾਇਆ ਜਾਵੇ ਤੇ ਸਰੋਤਿਆਂ ਨੂੰ ਵੀ ਇਸ ਪ੍ਰੋਗਰਾਮ ਦੇ ਵਿੱਚ ਮੌਕਾ ਦਿੱਤਾ ਜਾਵੇ। ਗਗਨਦੀਪ ਵਿਰਕ ਜੀ ਦਾ ਬਹੁਤ ਧੰਨਵਾਦ, ਉਹ ਜੁੜੇ ਨੇ ਸੋਸ਼ਲ ਮੀਡੀਆ ਦੇ ਜ਼ਰੀਏ, ਸਤਿ ਸ੍ਰੀ ਅਕਾਲ ਕਹਿ ਰਹੇ ਨੇ, ਉਹਨਾਂ ਦਾ ਵੀ ਬਹੁਤ ਧੰਨਵਾਦ। ਸੋ ਇੱਕ ਵਾਰ ਫਿਰ ਤੋਂ ਤੁਹਾਡਾ ਦੋਵਾਂ ਸ਼ਖਸੀਅਤਾਂ ਦਾ, ਪ੍ਰੋਫੈਸਰ ਸ਼ੇਰ ਸਿੰਘ ਕਮਲ ਜੀ, ਪ੍ਰੋਫੈਸਰ ਮਨਜੀਤ ਸਿੰਘ ਗਿੱਲ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਤੇ ਇਸੇ ਨਾਲ ਆਪਾਂ ਇਜਾਜ਼ਤ ਲੈਂਦੇ ਹਾਂ ਜੀ। ਧੰਨਵਾਦ ਜੀ, ਧੰਨਵਾਦ, ਸਤਿ ਸ੍ਰੀ ਅਕਾਲ ਜੀ। ਦੱਸ ਦਿਓ ਜਾਂਦੇ ਮੈਨੂੰ। ਹਾਂਜੀ ਬਿਲਕੁਲ, ਜੀ 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 ਜੀ।